ਇਹ ਬਟਾਲਿਓਂ ਸੜਕ ਜਾਂਦੀ ਨਾ ਡੇਰੇ ਬਾਬੇ ਨਾਨਕ ਨੂੰ। ਇਹ ਸੜਕ ਦੇ ਉੱਤੇ ਸਾਡਾ ਪਿੰਡ ਸੀ ਚੈਨੇਵਾਲ। ਅੱਛਾ। ਉਹਦੇ ਨਾਲ ਹੀ ਪਿੰਡ ਸੀ ਰਾਦੇ ਚੱਕ। ਉੱਥੋਂ ਦਾ ਮੁੰਡਾ ਮੇਰਾ ਭਰਾ ਬਣਿਆ ਸੀ ਧੀਰੂ। ਮੇਰਾ ਇੱਥੇ ਰਿਸ਼ਤੇਦਾਰਾਂ ਨੇ ਭੂਆ ਦੇ ਪੁੱਤ, ਮਾਸੀਆਂ ਦੇ ਪੁੱਤ, ਉਹੋ ਜਿਹਾ ਬਣ ਕੇ ਮੈਨੂੰ ਉਹਨਾਂ ਵਿਖਾਲੀ ਨਹੀਂ ਦਿੱਤੀ ਜਿੰਨੀ ਮੈਨੂੰ ਇਹਨਾਂ ਵਿਖਾਲੀ ਦਿੱਤੀ। ਇਹ ਜਿਹੜੀ ਫੋਟੋ ਹੈ ਮੇਰੇ ਲਾਗੇ, ਹਾਂ, ਇਹ ਤੁਹਾਡੀ ਤੇ ਉਹਦੀ ਫੋਟੋ ਹੈ? ਇਹ ਧੀਰੋ ਦੀ ਆ। ਅੱਛਾ। ਹਾਂ, ਮੇਰੀ ਆ। ਜਦੋਂ ਤੁਸੀਂ ਇੰਡੀਆ ਤੋਂ ਆਏ ਸੀਗੇ ਤੇ ਤੁਹਾਡੀ ਉਮਰ ਉਸ ਵੇਲੇ ਸੀਗੀ 26 ਸਾਲ ਦੀ। 26 ਸਾਲ ਦੀ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਇਹ ਧੀਰੋ ਤੁਹਾਨੂੰ ਲੱਭੇ? ਬੜਾ ਢਿੱਲ ਤੇ ਬਸਰਿਆ ਲਾਇਆ ਵੀ ਇਹ ਮਿਲ ਪਵੇ ਕਿਤੇ। ਅੱਛਾ, ਇਹਦੇ ਨਾਲ ਕਿਸ ਤਰ੍ਹਾਂ ਦੀ ਯਾਰੀ ਦੋਸਤੀ ਸੀ? ਕੋਈ ਇਹਦੀ ਗੱਲਾਂ ਚਾਰ ਬਾਤਾਂ ਦੱਸੋ ਤਾਂ ਕਿ ਇਹਨੂੰ ਲੱਭਣ 'ਚ ਆਸਾਨੀ ਹੋਵੇ। ਇਸੇ ਤਰ੍ਹਾਂ ਦੀ ਜਿਹੜੇ ਭਰਾ ਸਕੇ ਹੁੰਦੇ ਨੇ। ਹਾਏ ਹਾਏ। ਹਾਰਮੋਨੀਅਮ ਆਵਾਜ਼ਾਂ ਵਜਾਉਣ ਦੀ ਜਾਚ ਸੀ। ਅੱਛਾ। ਮੈਂ ਢੋਲਕੀ ਵਜਾ ਲੈਂਦਾ ਸਾਂ। ਹਾਂ। ਤੇ ਚੈਨ ਛੈਣੇ ਵਾਲੇ ਵੀ ਸਾਡੇ ਦੀਵਾਨ ਬੜੇ ਲਾਉਂਦੇ ਆ ਉੱਥੇ। ਮੈਂ ਹਿੰਦੂ ਬਣਿਆ ਪੂਰਾ। ਅੱਛਾ। ਹਾਂਜੀ। ਆ ਕੰਨੀ ਨਤੀਆਂ ਵੇਖ ਕੰਨ ਵਿਦਿਆ ਮੇਰੇ। ਅੱਛਾ। ਵੀ ਕੋਈ ਸਮਝੇ ਨਾ ਵੀ ਮੁਸਲਮਾਨ ਹੈ। ਅੱਛਾ। ਇਹ ਨਤੀਆਂ ਪਾਈਆਂ ਸੀ ਕੰਨੀ, ਐਡੀ ਲੰਮੀ ਬੋਦੀ ਇੱਥੇ ਮੇਰੀ ਇੱਥੋਂ ਤੱਕ ਬੋਦੀ ਹੁੰਦੀ ਸੀ। ਤੇ ਨਾ ਕੋਈ ਮੁਸਲਮਾਨ ਰਹਿ ਗਿਆ ਤੇ ਨਾ ਕੋਈ ਸਿੱਖ ਰਹਿ ਗਿਆ। ਕਿਉਂ ਹਾਲਾਤ ਖਰਾਬ ਹੋਏ? ਹਾਲਾਤ ਖਰਾਬ ਵੇਖੋ ਵੇਖੀ ਹੋ ਗਏ। ਕੁੱਤੇ ਮਰੇ ਦਾ ਦੁੱਖ ਸੀ ਤੇ ਬੰਦੇ ਮਰੇ ਦਾ ਦੁੱਖ ਨਹੀਂ ਸੀ। ਓਏ ਹੋਏ। ਉੱਥੇ ਫਿਰ ਸਿੱਖਾਂ ਨੇ ਹਮਲਾ ਕਰ ਦਿੱਤਾ। ਸਿੱਖਾਂ ਹਮਲਾ ਕਰ ਦਿੱਤਾ ਸਿੱਖਾਂ ਨੇ। ਵਿਆਹ ਕੇ ਲਿਆ ਵੀ ਮੂਸਾ ਨੱਠਾ ਮੌਤ ਤੋਂ ਅੱਗੇ ਮੌਤ ਖੜੀ। ਅਛਰ ਸਿੰਘ ਦੇ ਸਾਲੇ ਦੀਆਂ ਲੱਤਾਂ ਨੂੰ ਮੈਂ ਜੱਫੀ ਪਾ ਕੇ ਤੇ ਮੈਂ ਰੋਣ ਡਿਆ ਪਿਆ। ਅੱਛਾ। ਮੈਨੂੰ ਆਂਦਾ ਉਹ ਤੂੰ ਦੇ ਬਚ ਗਿਆ ਤੇ ਸਾਡਾ ਸ਼ੇਖ ਕਿੱਥੇ ਆ? ਮੈਂ ਆਖਿਆ ਜੀ ਮੈਂ ਸ਼ੇਖ ਨੂੰ ਲੁਕਾ ਕੇ ਆਇਆ ਹਾਂ। ਦਾਦੀ ਮੇਰੀ ਗੱਲ ਵੇਖ ਕੇ, ਪਿਓ ਵਾਲੇ ਬੱਚਿਆਂ ਵੱਲ ਵੇਖ ਕੇ, ਤੇ ਉਹ ਲੰਮੜਦਾਰ ਜਿਹੜਾ ਸੀ ਨਾ ਅਚਰ ਸਿੰਘ, ਉਹ ਵੀ ਸਾਡੇ ਵੱਲ ਵੇਖ ਕੇ ਰੋਣ ਡਿਆ ਪਿਆ। ਆਂਦਾ ਤੁਹਾਨੂੰ ਕਿਹਨੇ ਆਖਿਆ ਹੀ ਨਿਕਲ ਕੇ ਜਾਓ, ਚਲੋ ਤੁਰੋ ਚਲੋ। ਉਹ ਵੀ ਸਾਡੇ ਨਾਲ ਮੁਹੱਬਤ ਡਿਆ ਪਏ ਕਰਦਿਆਂ ਸਾਡੇ ਜੀ 13 ਸਾਲ ਹੋ ਗਏ। ਰੋਟੀ ਖਾਣ ਡਿਆ ਧੀਰੋ ਵੀ, ਤੇ ਉਹਦਾ ਨਾਂ ਪਿਆਰਾ ਸਿੰਘ ਸੀ। ਗੱਲਾਂ ਬਾਤਾਂ ਕਰਦੇ ਰਹੇ। ਮੈਂ ਆਖਿਆ ਮੈਨੂੰ ਤੁਸੀਂ ਇਹ ਦੱਸੋ ਵੀ ਕੱਲ੍ਹ ਨੂੰ ਮੇਰੀਆਂ ਭੈਣਾਂ ਜਵਾਨ ਹੋਣੀਆਂ ਨੇ, ਇਹ ਮੈਂ ਵਿਆਹੁਣੀਆਂ ਨੇ ਤੇ ਮੈਂ ਆਪਣੀ ਵੀ ਸ਼ਾਦੀ ਕਰਾਉਣੀ ਆ, ਤੇ ਮੇਰਾ ਖਿਆਲ ਹੈ ਧੀਰੋ ਮੈਂ ਪਾਕਿਸਤਾਨ ਨੂੰ ਚਲਿਆ ਜਾਵਾਂ। ਅੱਛਾ। ਜੇ ਤੁਹਾਡਾ ਖਿਆਲ ਹੋਵੇ ਤੇ। ਉਹ ਆਖਣਗੇ ਅਸੀਂ ਅਨੇ ਰਾਤੋਂ ਦਿਨਾਂ ਚੜੇ ਤੇ ਤੂੰ ਚਲਿਆ ਜਾਏ। ਇਸ ਤਰ੍ਹਾਂ ਤੁਸੀਂ 1960 ਦੇ ਵਿੱਚ ਪਾਕਿਸਤਾਨ ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਆਪਣੀ ਤਾਰੀਖ ਨੂੰ ਲੈ ਕੇ, ਆਪਣੇ ਵੱਡਿਆਂ ਦੀ ਤਾਰੀਖ ਨੂੰ ਲੈ ਕੇ, ਆਪਣੇ ਪੰਜਾਬ ਦੀ ਤਾਰੀਖ ਨੂੰ ਲੈ ਕੇ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਹਾਂ। ਔਰ ਇਸੇ ਹੀ ਤਾਰੀਖ ਲਈ ਅੱਜ ਅਸੀਂ ਪਹੁੰਚੇ ਸੀ ਸਾਂਗਲਾ ਹਿੱਲ, ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਿੱਚ। ਇੱਕ ਬਜ਼ੁਰਗ ਮੇਰੇ ਨਾਲ ਮੌਜੂਦ ਨੇ। ਇਹ ਬਜ਼ੁਰਗ ਦੀ ਕਹਾਣੀ ਬਹੁਤ ਹੀ ਵੱਖਰੀ ਹੈ। ਬਜ਼ੁਰਗ 47 ਤੋਂ ਬਾਅਦ ਆਏ ਹੋਏ ਨੇ ਔਰ ਇਹਨਾਂ ਦੇ ਕਾਫੀ ਯਾਰ ਦੋਸਤ ਸੱਜਣ ਬਚਪਨ ਦੇ, ਉਹ ਬਹੁਤ ਕੁਛ ਉੱਥੇ ਛੱਡ ਆਏ ਨੇ। ਸੋ ਬਜ਼ੁਰਗਾਂ ਨੂੰ ਉਹਨਾਂ ਦੇ ਯਾਰਾਂ ਦੀ ਖੋਜ ਹੈ, ਲੇਕਿਨ ਬਜ਼ੁਰਗਾਂ ਕੋਲ ਨਾਲ ਦੇ ਨਾਲ ਜੋ ਪੁਰਾਣਾ ਵਸੇਬ ਸੀ ਉਹ ਸਾਰੀਆਂ ਚੀਜ਼ਾਂ ਬਜ਼ੁਰਗਾਂ ਕੋਲ ਪੁੱਛਦੇ ਹਾਂ, ਬਜ਼ੁਰਗਾਂ ਦੀ ਜ਼ਬਾਨੀ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਹਾਂ। ਨਾਂ ਕੀ ਤੁਹਾਡਾ? ਮੇਰਾ ਨਾਮ ਮੰਗਤਾ। ਮੰਗਤਾ? ਆਹੋ। ਬੜਾ ਸੋਹਣਾ ਨਾਂ। ਉਸ ਮੰਗਤ ਰਾਮ ਕਹਿੰਦੇ ਸੀ ਕਈ। ਅੱਛਾ, ਮੰਗਤ ਰਾਮ ਕਹਿੰਦੇ, ਹੁਣ ਵੀ ਕਹਿੰਦੇ ਮੰਗਤ ਰਾਮ? ਨਹੀਂ, ਇੱਥੇ ਤੇ ਹੁਣ ਹਾਜੀ ਮੰਗਤਾ। ਉਹ ਮੇਰੀ ਫੋਟੋ। ਅੱਛਾ। ਉਹ ਵੇਖੋ ਫੋਟੋ ਨਾਲ ਹਜ ਦੀ। ਅੱਛਾ, ਹਾਂ, ਹਜ ਦੀ ਫੋਟੋ ਮੱਕਾ ਸ਼ਰੀਫ ਵਿੱਚ ਤੁਹਾਡੀ। ਹਾਂ, ਉਹ ਮੇਰੀ ਫੋਟੋ। ਅੱਛਾ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਅੱਲਾ ਰੱਖਾ। ਅੱਲਾ ਰੱਖਾ। ਤੇ ਦਾਦੇ ਦਾ ਨਾਂ? ਦਾਦੇ ਦਾ ਨਾਮ ਭੁੱਲ ਗਿਆ? ਕਾਫੀ ਦੇਰ ਹੋ ਗਈ। ਬਜ਼ੁਰਗੋ, ਆਪਾਂ ਜਿਹੜੀ ਜਗ੍ਹਾ 'ਚ ਬੈਠੇ ਆ, ਸ਼ਹਿਰ ਸਾਂਗਲਾ ਹਿੱਲ ਦੇ ਵਿੱਚ ਕਿਹੜੀ ਜਗ੍ਹਾ ਕੀ ਹੈ? ਜਗ੍ਹਾ ਦਾ ਕੀ ਨਾਂ? ਗਲੀ ਮੱਲੇ ਦਾ ਕੋਈ ਨਾਮ ਹੈਗਾ? ਸ਼ੇਖਾਂ ਵਾਲੀ ਗਲੀ। ਸ਼ੇਖਾਂ ਵਾਲੀ ਗਲੀ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਏ ਆ। ਇੰਡੀਆ 'ਚੋਂ ਆਏ ਹੋ? ਮਹਾਜਰ ਹੋ ਗਏ? ਇੰਡੀਆ 'ਚੋਂ। ਉੱਥੇ ਤੁਹਾਡਾ ਕਿਹੜਾ ਪਿੰਡ ਸੀਗਾ? ਉਧਰ ਸਾਡਾ ਪਿੰਡ ਸੀ ਚੈਨੇਵਾਲ। ਚੈਨੇਵਾਲ? ਹਾਂ। ਇਹ ਬਟਾਲਿਓਂ ਸੜਕ ਜਾਂਦੀ ਨਾ ਡੇਰੇ ਬਾਬੇ ਨਾਨਕ ਨੂੰ। ਅੱਛਾ, ਬਿਲਕੁਲ। ਇਹ ਸੜਕ ਦੇ ਉੱਤੇ ਸਾਡਾ ਪਿੰਡ ਸੀ ਚੈਨੇਵਾਲ। ਅੱਛਾ। ਉਹਦੇ ਨਾਲ ਹੀ ਪਿੰਡ ਸੀ ਰਾਦੇ ਚੱਕ। ਰਾਦੇ ਚੱਕ। ਇੰਨਾ ਕੁ ਫਰਕ ਜੀ ਹੋਆ ਜਾਣਾ ਟੇਸ਼ਨ ਜਿੰਨਾ ਸੀ। ਚੈਨੇਵਾਲ ਦੇ ਲਾਗੇ ਕਿਹੜਾ ਪਿੰਡ ਸੀ ਤੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਬਟਾਲਾ ਸੀ। ਤਹਿਸੀਲ ਬਟਾਲਾ ਹੋ ਗਈ। ਜ਼ਿਲ੍ਹਾ ਗੁਰਦਾਸਪੁਰ ਹੋ ਗਿਆ। ਹਾਂ। ਤੇ ਚੈਨੇਵਾਲ ਦੇ ਲਾਗੇ ਪਿੰਡ ਬਥੇਰੇ ਸਨ। ਮੁਸਲਮਾਨਾਂ ਦੇ ਪਿੰਡ ਸੀ 3-4। ਕਿਹੜੇ? ਇੱਕ ਅੰਬਰ ਵਾਲਾ, ਇੱਕ ਚੰਨੂ ਮਾਨ, ਇੱਕ ਸਰਵਾਲੀ। ਹਾਂ। ਇੱਧਰ ਆ ਗਿਆ ਉਹ ਰਲੇ ਮਿਲੇ ਸੀ ਮੰਮਨ,
ਹਾਂ ਕੁਹਾਲੀ 2 ਕੁਹਾਲੀਆਂ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਮੁਸਲਮਾਨ ਜ਼ਿਆਦਾ ਸੀ। ਮੁਸਲਮਾਨ ਜ਼ਿਆਦਾ ਸੀ, ਰੁਪਈਏ ਗੁਰਦਾਸਪੁਰ 'ਚ ਜ਼ਿਆਦਾ ਸੀ। ਰੁਪਈਏ ਦੇ ਵਿੱਚੋਂ 4 ਆਨੇ ਸਿੱਖ ਸਨ। ਰੁਪਈਏ 'ਚੋਂ 4 ਆਨੇ ਸਿੱਖ ਸਨ ਤੇ ਬਾਕੀ ਇਹ ਮੁਸਲਮਾਨ ਜਿਹੜਾ ਇਹ ਇੰਨਾ ਕੁ ਸੀ ਜਿੰਨਾ ਝੂਠ ਮਾਰ ਗਏ। ਤੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ ਸਿੱਖ ਜੇ ਮੁਸਲਮਾਨ ਸੀ। ਠੀਕ ਹੋ ਗਿਆ। ਜਲੰਧਰ ਦਾ ਜ਼ਿਲ੍ਹਾ। ਬਜ਼ੁਰਗੋ, ਤੁਹਾਡੇ ਪਿੰਡ ਦੇ ਵਿੱਚ ਕੋਈ ਹਿੰਦੂ ਸਿੱਖ ਰਹਿੰਦੇ ਸੀਗੇ? ਹਾਂ, ਰਹਿੰਦੇ ਸਨ। ਅੱਛਾ, ਪਿੰਡ ਦਾ ਨੰਬਰਦਾਰ ਕੌਣ ਸੀਗਾ? ਅਛਰ ਸਿੰਘ ਤੇ ਪ੍ਰੀਤੋ 2 ਨੰਬਰਦਾਰ ਸਨ। ਅਛਰ ਸਿੰਘ ਤੇ ਪ੍ਰੀਤੋ ਇਹ 2 ਨੰਬਰਦਾਰ ਸੀ। ਇਸ ਤੋਂ ਇਲਾਵਾ ਹੋਰ ਕਿਹੜੇ ਨਾਮੀ ਗ੍ਰਾਮੀ ਕੋਈ ਸਿੱਖ ਹਿੰਦੂ ਰਹਿੰਦੇ ਸੀ? ਹਿੰਦੂ ਇੱਕੋ ਘਰ ਸੀ ਹਿੰਦੂਆਂ ਦਾ, ਸਾਈਂ ਦਾਸ ਬਾਹਮਣ ਉਹਦਾ ਨਾਂ ਸੀ। ਸਾਈਂ ਦਾਸ ਬਾਹਮਣ। ਹਾਂ। ਅੱਛਾ, ਹਾਂ। ਤੇ ਸਿੱਖਾਂ ਦੇ ਹੋਰ ਕਿਹੜੇ ਘਰ ਸੀ? ਇੱਕ ਘਰ ਸੀ, ਸਾਰੇ ਬਾਕੀ ਸਿੱਖ ਹੀ ਸਨ। ਅੱਛਾ, ਕੋਈ ਨਾਮ ਦੱਸ ਦਿਓ, ਕੋਈ ਜਿਹੜੇ ਚਿੱਤੇ ਆਂਦੇ ਅੱਖਾਂ ਦੇ। ਅਛਰ ਸਿੰਘ ਲੰਬੜਦਾਰ ਸੀ। ਅਛਰ ਸਿੰਘ ਨੰਬਰਦਾਰ ਹੋ ਗਿਆ। ਬੜਾ ਵੱਡੇਖਾ ਬੰਦਾ ਸੀ ਉਹ। ਅੱਛਾ। ਤੇ ਉਹਦਾ ਪਿਆਰ ਬਹੁਤਾ ਮੁਸਲਮਾਨਾਂ ਨਾਲ ਸੀ। ਹਾਂ। ਉਹਨੇ ਸਾਨੂੰ ਬਚਾਇਆ, ਅਛਰ ਸਿੰਘ ਨੇ। ਬਚਾਇਆ? ਹਾਂ। ਕਿਹਦੇ ਕੋਲੋਂ? ਕਤਲਾਮ ਥੋੜੀ ਹੋਣੀ, ਪੁੱਛ ਕੇ ਸੀ ਉਹ ਬੜੇ। ਜਦੋਂ 47 'ਚ ਕਤਲੇਆਮ ਹੋਈ ਸੀ ਉਦੋਂ? ਕੁੱਤੇ ਮਰੇ ਦਾ ਦੁੱਖ ਸੀ, ਕੁੱਤੇ ਮਰੇ ਦਾ ਦੁੱਖ ਸੀ ਤੇ ਬੰਦੇ ਮਰੇ ਦਾ ਦੁੱਖ ਨਹੀਂ ਸੀ ਉਹ। ਓਏ ਹੋਏ। ਬੁੜੀਆਂ ਲੈ ਕੇ ਖੋ ਕੇ। ਇਸ ਦਿਨ ਮੈਂ ਹੁਣ ਤੁਹਾਨੂੰ ਕੀ ਦੱਸਾਂ। ਅੱਛਾ, 47 ਤੋਂ ਪਹਿਲੇ ਮੈਨੂੰ ਇਹ ਦੱਸੋ, 47 ਤੋਂ ਪਹਿਲੇ ਹਾਲਾਤ ਸਾਰੇ ਠੀਕ ਠਾਕ ਸਨ? ਹਾਲਾਤ ਚੰਗੇ ਸਨ ਪਹਿਲਾਂ। ਕਦੀ ਪਹਿਲਾਂ ਤਾਂ ਇਦਾਂ ਨਹੀਂ ਹੋਇਆ ਕਿ ਹਿੰਦੂਆਂ ਨੇ ਜਾਂ ਸਿੱਖਾਂ ਨੇ ਮੁਸਲਮਾਨਾਂ ਨੂੰ ਕੁਛ ਕਿਹਾ ਹੋਵੇ, ਜਾਂ ਸਿੱਖਾਂ ਤੇ ਹਿੰਦੂਆਂ ਨੇ ਮੁਸਲਮਾਨਾਂ ਨੂੰ ਕੁਛ ਕਿਹਾ? ਉਸ ਵੇਲੇ ਤਾਂ ਨਾ ਕੋਈ ਮੁਸਲਮਾਨ ਰਹਿ ਗਿਆ ਤੇ ਨਾ ਕੋਈ ਸਿੱਖ ਰਹਿ ਗਿਆ। ਹਾਂ। ਜਦੋਂ ਉਹਨਾਂ ਕੋ ਫੜਲੋ ਹੋ ਗਈ ਆ, ਪਹਿਲਾਂ ਠੀਕ ਠਾਕ ਸੀ। 47 ਵਿੱਚ ਫਿਰ ਕਿਉਂ ਹਾਲਾਤ ਖਰਾਬ ਹੋਏ? ਹਾਲਾਤ ਖਰਾਬ ਵੇਖੋ ਵੇਖੀ ਹੋ ਗਏ। ਵੇਖੋ ਵੇਖੀ ਹੋ ਗਏ। ਵੇਖੋ ਹੁਣ ਤੁਸੀਂ ਜਿਹੜੇ ਪਿੰਡ ਵਸਦੇ ਸੀ, ਹਾਂ, ਪਤਾ ਨਹੀਂ ਤੁਹਾਡੇ ਵੱਡੇ ਦੇ ਬਾਬੇ ਆਦਮ ਦੌਰ ਦੇ ਵਸਦੇ ਸੀ? ਹਾਂ, ਕਦੋਂ ਦੇ ਵਸਦੇ ਸਨ। ਠੀਕ ਹੈ। ਤੇ 47 ਤੋਂ ਪਹਿਲੇ ਮਤਲਬ ਕੋਈ ਗੜਬੜ ਨਹੀਂ ਸੀ? ਨਹੀਂ, ਕੋਈ ਗੜਬੜ। 47 ਵਿੱਚ ਫਿਰ ਇਸ ਤਰ੍ਹਾਂ ਕਿਉਂ ਹੋਇਆ? ਬਸ ਇਹ ਜਦੋਂ ਦੁਨੀਆ ਨਿਕਲੀ ਹੈ ਨਾ, ਉਦੋਂ ਫਿਰ ਜਿਹੜੇ ਚੰਗੇ ਭਲੇ ਸਿੱਖ ਸੀ ਨਾ, ਉਹ ਵੀ ਦਿਲ ਛੱਡ ਗਿਆ, ਮਮਾਨ ਛੱਡ ਗਏ ਆਪਣਾ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਜਦੋਂ ਹਾਲਾਤ ਖਰਾਬ ਹੋਏ ਤੁਹਾਡੇ, ਤੁਹਾਡਾ ਪਰਿਵਾਰ ਉੱਥੇ ਕਿਸ ਤਰ੍ਹਾਂ ਰਹਿ ਗਿਆ? ਸਾਡਾ ਅਸੀਂ ਨਿਕਲਿਆ ਘਰੋਂ। ਅੱਛਾ। 2 ਵਾਰ ਨਿਕਲਿਆ ਘਰੋਂ ਆਪਣਿਓ। ਮੱਝ ਸਾਡੇ ਕੋਲ ਸੀ, ਜੋ ਕੋ ਪੈਸਾ ਧੇਲਾ ਸਾਡੇ ਕੋਲ ਹੈਗਾ ਸੀ, ਉਹ ਲੈ ਕੇ ਤੁਰੇ ਜਾਣ ਪਿੰਡ ਦੇ ਨਾਲ। ਉਹ ਮੱਝ ਨੇ ਐਸਾ ਢੋਸਾ ਮਾਰਿਆ ਮੇਰੇ ਪਿਓ ਨੂੰ। ਉਹ ਮੱਝ ਲਾਗੇ ਛੱਪੜ ਸੀ, ਬੜਾ ਹੀ ਡੂੰਘਾ ਸੀ, ਕੋਈ 3 ਬੰਦੇ 4 ਬੰਦੇ ਡੂੰਘਾ ਛੱਪੜ ਸੀ। ਉਹ ਮੱਝ ਸਾਡੀ ਉਹਦੇ ਵਿੱਚ ਵੜ ਗਈ। ਅੱਛਾ। ਮੱਝ ਵਿੱਚ ਵੜ ਗਈ, ਪਾਣੀ ਦਾ ਛੱਲ ਪਿਆ, ਉਹ ਜੋ ਕੁਛ ਉਹਦੇ ਉੱਤੇ ਹੈਗਾ ਨਾ ਲੱਦਿਆ, ਉਹ ਸਾਰੇ ਪਾਣੀ ਦੇ ਜੋੜ ਦਾ ਵਿੱਚ ਰਹਿ ਗਿਆ। ਜੋ ਪੈਸਾ ਚੱਲਾ, ਜੋ ਜੇਵਰ ਸੀ ਸਾਡੇ ਕੋਲ, ਉਹ ਵੀ ਜੋ ਸਾਡੇ ਕੋਲ ਹੈਗਾ ਸੀ, ਉਹ ਡੇਗੀ ਵਿੱਚ ਪਿਆ ਜੀ, ਪਾਣੀ ਦੀ ਕੱਢ ਹੀ ਨਹੀਂ ਸਕਦਾ ਕੋਈ, ਨਾ ਵਾੜੀ ਸਕਦਾ ਜੀ। ਅੱਛਾ। ਮੈਂ ਹੀ ਜਾ ਕੇ ਦੇ ਅਗਲੇ ਡਹਿ ਵੀ ਚੁਗਣ ਬੰਨੇ ਦੇ ਨਾਲ। ਅੱਛਾ। ਉਹ ਫਿਰ ਉੱਤੋਂ ਦੀ ਹੋ ਗਏ, ਅਸੀਂ ਫੜ ਕੇ ਮੱਝ ਨੂੰ ਤੇ ਅਸੀਂ ਫਿਰ ਪਿੰਡ ਆਪਣੇ ਹੀ ਆ ਗਏ, ਵਾਪਸ ਆ ਗਏ। ਅੱਛਾ, ਜਦੋਂ ਵੈਸੇ ਤੁਸੀਂ ਪਿੰਡ ਤੋਂ ਟੁਰੇ ਸੀਗੇ, ਤੁਹਾਡੇ ਤੇ ਕੋਈ ਹਮਲਾ ਹੋਇਆ ਸੀ ਜਾਂ ਬਸ ਜਿਸ ਤਰ੍ਹਾਂ? ਨਹੀਂ, ਕੋਈ ਹਮਲਾ ਨਹੀਂ ਸੀ ਹੋਇਆ। ਅੱਛਾ। ਬੜੇ ਤੁਹਾਡੇ ਪਿੰਡ 'ਚ ਕਿੰਨੇ ਘਰ ਸੀਗੇ ਮੁਸਲਮਾਨਾਂ ਦੇ? ਆਹੋ। 2 ਹਿੱਸੇ ਮੁਸਲਮਾਨ ਸਨ, 1 ਹਿੱਸਾ ਸਿੱਖ ਸਨ। 2 ਹਿੱਸੇ ਮੁਸਲਮਾਨ ਦੀ ਗਿਣਤੀ ਜ਼ਿਆਦਾ ਸੀ? ਆਹੋ। ਠੀਕ ਹੋ ਗਿਆ। ਅੱਛਾ, ਤੁਸੀਂ ਪਿੰਡ ਤੋਂ ਨਿਕਲ ਗਏ ਤੇ ਫਿਰ ਅਸੀਂ ਵਾਪਸ ਆ ਗਏ। ਕੱਲਾ ਤੁਹਾਡਾ ਪਰਿਵਾਰ ਵਾਪਸ ਆਇਆ? ਸਾਰੇ ਵਾਪਸ ਆ ਗਏ? ਸਾਰੇ ਚਲ ਗਏ ਕਿ ਅਸੀਂ ਆ ਗਏ ਇਕੱਲੇ। ਸਾਡੀਆਂ ਭੈਣਾਂ ਛੋਟੀਆਂ, ਦਾਦੀ ਸਾਡੀ ਅੱਖਾਂ ਤੋਂ ਬੰਨੀ ਸੀ। ਅੱਬਾ ਮੇਰਾ ਸਾਈਂ ਲੋਕ ਬੰਦਾ ਸੀ। ਮੇਰੀ ਉਮਰ ਵੀ ਉਸ ਤੈਨੂੰ ਦੱਸਿਆ 10-11 ਸਾਲ ਦੀ ਉਮਰ ਸੀ ਮੇਰੀ ਵੀ। ਬੁਰਾ ਹਾਲ ਦੀ ਬੌਂਕੇ ਦਿਹਾੜੇ। ਉਹ ਫਿਰ ਅਸੀਂ ਆਣ ਕੇ 3 ਦਿਨ ਉੱਥੇ ਰਹੇ ਘਰ। ਉਹ ਸਾਡੇ ਰਿਸ਼ਤੇਦਾਰ ਸੀ, ਬਟਾਲੇ ਦੇ ਲਾਗੇ ਪੁਰਾਣਾ ਪਿੰਡ ਸੀ। ਉੱਥੋਂ ਛੜਕੇ ਲੰਘਣੇ ਨਹੀਂ, ਕੋਈ ਘੁਮਾ ਥਾਂ ਸੀ। ਇਸ ਬੰਨੇ ਗੁਰਦੁਆਰਾ ਸੀ, ਪਰਲੇ ਬੰਨੇ ਛੜਕ ਸੀ। ਤੇ ਉਹ ਇੱਕੋ ਪੈਲੀ ਸੀ ਵਿੱਚ। ਉਹ ਆਵਾਜ਼ਾਂ ਮਾਰਨੇ, ਉੱਥੇ ਰਹਿ ਕੇ ਗਏ ਸਾਨੂੰ ਸਾਡੇ ਪਿੰਡ 'ਚ। ਉਹ ਮੁੰਡਿਆਂ ਲੁਹਾਰਾਂ ਨੂੰ ਆਵਾਜ਼ਾਂ ਮਾਰਨ, ਗੋਪਾਲ ਚੱਲ ਗਏ ਨੇ ਸਾਡੇ ਪਿੰਡ ਦੇ ਕਿ ਇੱਥੇ ਹੀ ਨੇ। ਕਹਿਣ ਲੱਗਾ ਸਾਰੇ ਹੀ ਚੱਲ ਗਏ ਨੇ, ਇੱਕ ਮੰਗਤੇ ਨੂੰ ਇੱਥੇ ਰਹਿ ਗਏ ਨੇ। ਅਸੀਂ ਸਵੇਰੇ ਕੋਲਣੀ ਜਾ ਕੇ ਰਾਤ ਕੱਟਣੀ ਆ। ਕੋਲਣੀ ਦਾ ਮੈਰਾ ਸੀ, ਉੱਥੇ ਰਾਤ ਕੱਟਣੀ ਆ। ਕਿ ਉਹਨਾਂ ਨੂੰ ਆਖਿਓ ਸਵੇਰੇ ਉੱਠ ਕੇ ਸਵਖਤੇ ਹੀ ਤੇ ਆ ਜਾਣ। ਸਾਨੂੰ ਕੀ ਪਤਾ ਸੀ ਇਸ ਗੱਲ ਦਾ। ਮੈਂ ਵੇਖਿਆ ਛੜਕੇ ਕਾਫਲਾ ਆਉਣ ਡਿਆ, ਮਾਰਿਆ ਧਿਆਨ ਤੇ ਕਾਫਲਾ ਤੁਰਿਆ ਆਵੇ। ਉਹ ਜੇ ਸਾਡੇ ਲਾਗੇ ਆ ਗਏ 6 ਘਰ, ਉਹ ਤੇ 7ਵਾਂ ਸਾਡਾ ਰਲ ਗਿਆ ਵਿੱਚ। ਅੱਛਾ। ਉਹ ਕੋਲੜੀ ਦੇ ਅੱਡੇ ਤੱਕ ਤੇ ਅਸੀਂ ਸਹੀ ਗਏ ਆ। ਕੋਲੜੀ ਦੇ ਅੱਡਿਓਂ ਇਸ ਬੰਨਿਓ ਬੰਦੇ ਉੱਠ ਕੇ ਨਾ, ਪਹਾੜੀ ਅੱਗ ਸੀ ਬੜਾ ਉੱਚਾ। ਅੱਛਾ। ਇਸ ਬੰਨਿਓ ਬੰਦੇ ਉੱਠ ਕੇ ਨਾ ਤੇ ਦੂਸਰੇ ਬੰਨੇ ਬੈਠੇ ਆ। ਤੇ ਮੈਂ ਮੇਰੇ ਨਾਲ ਸੀ, ਉਹਦੇ ਕੋਲ ਸੂਆ ਸੀਗਾ। ਤੇ ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾ ਨਾ ਕੀ ਆ?
ਮੈਂ ਆਖਿਆ ਐਸ ਬੰਨੇ ਬੰਦੇ ਬੈਠੇ ਸਨ ਬੂਟੀ ਦੇ ਵਿੱਚ, ਅੱਛਾ ਇਧਰ ਉੱਠ ਕੇ ਤੇ ਹੁਣ ਐਸ ਬੰਨੇ ਜਾ ਕੇ ਤੇ ਉਹ ਲੁਕੇ ਨੇ। ਉਹਨਾਂ ਬੰਦਿਆਂ ਨੇ ਸਾਨੂੰ ਪੈਣਾ ਜੇ, ਅੱਛਾ ਆਪਣਾ ਕੋਈ ਇੰਤਜ਼ਾਮ ਕਰੋ। ਬੰਦਿਆਂ ਨੇ ਕਾਹਦਾ ਇੰਤਜ਼ਾਮ ਕਰਨਾ ਸੀ, ਕੋਈ ਹਾਲ ਵਿਚਾਰਿਆਂ ਦਾ ਨਹੀਂ ਸੀ। ਉਹ ਗੱਲ ਹੋਈ, ਉਹ ਮਹੀਂ ਖੋ ਕੇ ਲੈ ਗਏ ਉਹਦੇ ਕੋਲੋਂ, ਇੱਧਰੋਂ ਪੈਰੋਂ ਬੁੱਢੀਆਂ ਖੋ ਕੇ ਲੈ ਗਏ। ਉਹ ਬੁੱਢੀ ਆਖਣ ਲੱਗੀ ਮੇਰਾ ਤੇ ਕੈਂਠਾ ਸੀ ਮਹੀਂ ਦੇ ਉੱਤੇ। ਮੈਂ ਕਿਹਾ ਭੈਣਾ ਕੈਂਠੇ ਦੀ ਮਾਂ ਉਹ ਤੂੰ ਸ਼ੁਕਰ ਕਰ ਤੇਰੀ ਜਾਨ ਬਚ ਰਵੇ, ਉਹ ਨਹੀਂ ਵੇਖਦੀ ਉਹ ਇੰਨੇ ਤੇ ਕੀਤਾ ਬਹੁਤਾ ਨੁਕਸਾਨ ਆ। ਜਿਹੜੇ ਚੂੜਿਆਂ ਤੋਂ ਮਜ਼ਬੀ ਬਣੇ ਸਨ, ਜਿਸ ਤਰ੍ਹਾਂ ਮਸਲੀਆਂ ਤੋਂ ਬਣ ਗਏ ਨਾ, ਮਸਲੀਆਂ ਤੋਂ ਸਾਈਆਂ ਤੋਂ ਮਸਲੀ, ਹਾਂਜੀ ਇੱਧਰ ਸਾਈਆਂ ਤੋਂ ਮਸਲੀ ਉਹ ਬਣ ਗਏ। ਉਧਰ ਚੂੜਿਆਂ ਤੋਂ ਮਜ਼ਬੀ ਹੋਣੇ ਸਨ। ਉਹਨਾਂ ਮਜ਼ਬੀਆਂ ਨੇ ਬੜਾ ਨੁਕਸਾਨ ਕੀਤਾ। ਅੱਛਾ ਸਿੱਖਾਂ ਵੀ ਇੰਨਾ ਨਹੀਂ ਕੀਤਾ ਜਿੰਨਾ ਉਹਨਾਂ ਮਜ਼ਬੀਆਂ ਨੇ ਨੁਕਸਾਨ ਕੀਤਾ। ਸਹੀ ਹੋ ਗਿਆ। ਫਿਰ ਜੇ ਅੱਲਾਹ ਤਾਲਾ ਕਰੇ ਭਲਾ ਅਸੀਂ ਉੱਥੋਂ ਨਾਲ ਤੁਸੀਂ ਕੋਟਲੀ ਪਹੁੰਚ ਗਏ ਤੇ ਅੱਗੇ ਤੁਸੀਂ ਕਿੱਦਾਂ ਫਿਰ ਉੱਥੇ ਰਹਿ ਗਏ? ਕੋਟਲੀ ਤੁਸੀਂ ਪਹੁੰਚ ਗਏ? ਆਹੋ ਉਹ ਕੋਟਲੀ ਜਿਵੇਂ ਪਹੁੰਚੇ ਅਸੀਂ, ਇੱਕ ਬੰਦਾ ਖਲੋਤਾ ਸੜਕ ਦੇ ਉੱਤੇ, ਅੱਛਾ ਗਲੋਂ ਲੱਗਾ ਗਿਆ ਤੇ ਉਹਨੂੰ ਆਪਣੇ ਕੱਛੇ ਮਾਰੀ ਐਡੀ ਬਲਟੋਈ, ਮੈਨੂੰ ਸੈਂਤ ਮਾਰੀ। ਮੈਂ ਉਹਦੇ ਲਾਗੇ ਗਿਆ, ਆਂਦਾ ਗੱਲ ਸੁਣੋ ਤੁਸੀਂ 5-6 ਘਰ ਹੋ, ਤੁਹਾਨੂੰ ਤੇ ਅਗਲੇ ਪੁਲ ਵੀ ਨਹੀਂ ਲੰਘਣ ਦੇਣਾ, ਕਈਆਂ ਨੂੰ ਮਾਰ ਛੱਡਣਾ ਤੇ ਕਈਆਂ ਲੁੱਟ ਕੇ ਲੈ ਜਾਣਾ। ਆਵੇ ਪਿੰਡ ਸਾਡਾ 1.5 ਗਵਾਰ ਤੇ ਤੁਸੀਂ 1.5 ਗਵਾਰ ਆ ਜਾਓ, ਅਸੀਂ ਉੱਥੇ ਹੀ ਆ ਜੇ, ਸਾਡੇ ਖੋਤੇ ਵੀ ਉੱਥੇ, ਦਾਣਾ ਪੱਕਾ ਉੱਥੇ ਤੇ ਬਥੇਰੇ ਘਰ ਆ। ਅਸੀਂ ਸਵੇਰੇ ਵੀ ਸੋਚਦੇ ਹੀ ਖੋਤੇ ਦੇ ਉੱਤੇ ਸਮਾਨ ਲੱਦਾਂਗੇ ਤੇ ਤੁਹਾਨੂੰ ਅਸੀਂ ਨਾਲ ਤੋੜ ਲਾਂਗੇ। ਅੱਛਾ ਉਹਨਾਂ ਦੇ ਆਖੇ ਲਾ ਕੇ ਤੇ ਅਸੀਂ ਤੁਰ ਪਏ ਉੱਧਰ ਨੂੰ। ਉਹ ਗਏ, ਉਹ ਬੜਾ ਉੱਚਾ ਕਾਨੇ ਸੀ, ਬੜੇ ਉੱਚੇ ਕਾਨੇ ਸੀ। ਉਹ ਦਾਦੀ ਮੇਰੀ ਅੱਖਾਂ ਤੋਂ ਅੰਨੀ ਸੀ, ਉਹ ਮੇਰੀ ਮਾਈ ਲਈ ਆਵੇ ਨਾਲ, ਕੁੜੀਆਂ ਦੋਸਤ ਛੋਟੀਆਂ ਉਹ ਲਈ ਆਉਣ। ਮੈਂ ਛੋਟਾ, ਮੈਂ ਅਗਲੇ ਬੰਨੇ ਚਲ ਗਿਆ। ਉੱਧਰੋਂ ਆਏ ਨੇ, ਪਾਰਟੀ ਆਈ ਆ ਸਿੱਖਾਂ ਦੀ, ਮਜ਼ਬੀ ਨੇ ਕਿ ਸਿੱਖ ਨੇ ਅੱਲਾ ਜਾਣੇ 9 ਬੁੜੀਆਂ ਨੇ, ਉਹ 9 ਦੀਆਂ 9 ਹੀ ਉਹਨਾਂ ਨੇ ਫੜ ਲਈਆਂ ਨੇ ਜੀ। ਇੱਕ ਬੰਦੇ ਨੇ ਦੋ ਬੰਦੇ ਨਾ, ਇੱਕ ਉੱਧਰੋਂ ਫੜ ਲਿਆ, ਇੱਕ ਨੇ ਉੱਧਰੋਂ ਫੜ ਲਿਆ। ਇੱਕ ਬੁੱਢੀ ਦੋ ਬੰਦਿਆਂ ਨੇ ਫੜ ਕੇ ਉਹ ਲੈ ਗਏ ਕਮਾਦ ਸਣੇ, ਇੱਧਰ ਬੜੇ ਕਾਫੀ ਉੱਧਰ ਉਹ ਕਮਾਦਾਂ ਨੂੰ ਲੈ ਗਏ। ਉਹ ਪਿੰਡੋਂ ਜੈਲਦਾਰ ਸੀ, ਉਹ ਜੈਲਦਾਰ ਦੇ ਕੋਲ ਜਾ ਕੇ ਰੋਏ ਪਿੱਟੇ, ਜਿਨ੍ਹਾਂ ਦੀਆਂ ਬੁੱਢੀਆਂ ਸੀ। ਉਹਨਾਂ ਜੈਲਦਾਰਾਂ ਨੇ ਆਖਿਆ ਆਪਣੇ ਪੁੱਤਰਾਂ ਨੂੰ, ਜਿਹੜਾ ਤੁਹਾਨੂੰ ਟੱਕਰਦਾ ਨਾ ਗੋਲੀ ਮਾਰੀ ਜੇ ਉਹ ਭੈਣ ਚੋਦਾਂ ਦੀ ਬੁੱਢੀਆਂ ਲਿਆਓ ਇਹਨਾਂ ਦੀਆਂ। ਉਹ ਸਿੱਧੇ ਨੱਕ ਦੀ ਸਿੱਧੇ ਸਾਡੇ ਵੱਲ ਨੂੰ ਹੀ ਆਏ। ਉਹਨੇ ਜਦੋਂ ਮੇਰੀ ਮਾਂ ਮੇਰਾ ਪਿਓ ਮੇਰੇ ਲਾਗੇ ਆ ਗਏ, ਮੈਂ ਆਖਿਆ ਲੈ ਵੀ ਅੱਗੇ ਤਾਂ ਗਏ ਅਸੀਂ ਬਾਅਦ 'ਚ, ਤੇ ਹੁਣ ਹਾਂ ਬਚਣਾ ਨਹੀਂ ਗਾ। ਉਹ ਮੇਰੇ ਆਣ ਕੇ ਮੋਢੇ ਦੇ ਉੱਤੇ ਹੱਥ ਰੱਖਿਆ ਔਰ ਸਿੱਖ ਨੇ, ਆਂਦਾ ਫਿਕਰ ਨਾ ਕਰੋ ਅਸੀਂ ਤੁਹਾਡੇ ਹਾਮੀ ਗਏ ਰਹੇ ਹਾਂ। ਉਹ ਬੰਦੇ ਕਿੱਧਰ ਨੂੰ ਲੈ ਗਏ ਨੇ ਬੁੱਢੀਆਂ, ਜਿਹੜੇ ਲੈ ਕੇ ਗਏ ਨੇ, ਮੈਂ ਆਈ ਇਹਨਾਂ ਕਮਾਦਾਂ ਨੂੰ ਲੈ ਗਏ ਜੇ। ਉਹਨੇ ਉਹ ਬੰਦੇ ਫਿਰ ਨੱਠੇ ਉਹਨਾਂ ਕਮਾਦਾਂ ਨੂੰ। 8 ਜਿਹੜੀਆਂ ਸੀ ਉਹ ਉਹਨਾਂ ਨੇ ਲੱਭ ਲਿਆਂਦੀਆਂ। 8 ਜਿਹੜੀਆਂ ਸੀ ਨਾ ਉਹ ਉਹਨਾਂ ਨੇ ਲੱਭ ਲਿਆਂਦੀਆਂ ਤੇ ਇੱਕ ਨਹੀਂ ਲੱਭੀ ਉਹਨਾਂ ਨੂੰ, ਇੱਕ ਨਹੀਂ ਲੱਭੀ। ਉਹ ਮੁੜ ਕੇ ਮੈਨੂੰ ਸਿੱਖ ਆਂਦਾ ਵੀ ਤੁਰ ਤੂੰ ਹੀ ਸਾਡੇ ਅੱਗੇ ਲੱਗੋ, ਤੁਹਾਨੂੰ ਕੋਈ ਚੰਗੀ ਮਾੜੀ ਨਾ ਕਵੇ। ਉਹਨਾਂ ਖੜ ਕੇ ਤੇ ਸਾਨੂੰ ਉੱਥੇ ਹਵੇਲੀ ਦੇ ਵਿੱਚ ਬਿਠਾ ਦਿੱਤੇ, ਜਿੱਥੇ ਘੁਮਿਆਰਾਂ ਦੇ ਖੋਤੇ ਦੇ ਘੁਮਿਆਰ ਬੈਠੇ ਸਨ। ਉੱਥੇ ਬੈਠੇ ਹੀ ਅਸੀਂ ਤੇ ਤਾਈਆਂ ਕੋਈ ਕਹਿੰਦੇ ਸੀ ਵਾਹ ਉੱਚੀ। ਉੱਥੇ ਫਿਰ ਸਿੱਖਾਂ ਨੇ ਹਮਲਾ ਕਰ ਦਿੱਤਾ। ਸਿੱਖਾਂ ਹਮਲਾ ਕਰ ਦਿੱਤਾ ਸਿੱਖਾਂ ਨੇ। ਮੈਂ ਕਿਹਾ ਲੈ ਵੀ ਮੂਸਾ ਨੱਠਾ ਮੌਤ ਤੋਂ ਅੱਗੇ ਮੌਤ ਖੜੀ। ਮੈਂ ਉਹ ਪਿੰਡ ਸੀ ਸਾਰਾ ਹੀ ਮੁਸਲਮਾਨਾਂ ਦਾ, ਤੇ ਐਨੀਆਂ ਦੀਆਂ ਗਲੀਆਂ, ਐਨੀਆਂ ਦੀਆਂ। ਮੈਂ ਇਕੱਲਾ ਹੀ ਉਹ ਗਲੀ ਪੈ ਕੇ ਨਾ ਤੁਰ ਪਿਆ ਇਕੱਲਾ ਹੀ। ਅੱਛਾ ਜਾ ਕੇ ਮੈਂ ਵੇਖਿਆ ਗਲੀ ਜਾਣ ਡਈ ਆ, ਇੱਕ ਉਸ ਗਲੀ ਦੇ ਵਿੱਚ ਆਉਂ ਗਲੀ ਮੁੜੀ ਵਿੱਚ। ਮੈਂ ਉਹ ਜਿਹੜੀ ਮੁੜੀ ਆ ਨਾ, ਮੈਂ ਉਸ ਗਲੀ ਮੁੜ ਪਿਆ। ਜੇ ਮੈਂ ਮੁੜ ਪਿਆ ਤੇ ਅੱਗੇ ਬੂਹਾ ਬਾਹਰ ਦਾ ਵੱਜਾ ਉਹਦਾ ਕੋਠੇ ਦਾ, ਉਹ ਮੈਂ ਖੋਲ੍ਹਿਆ, ਅੰਦਰ ਦਾ ਵੀ ਵੱਜਾ ਹੀ ਖੋਲ੍ਹਿਆ, ਤੇ ਥੋੜ੍ਹੀ ਜਿਹੀ ਜਗ੍ਹਾ ਉੱਤੇ ਕਿ ਜਲਾਹ ਦਾ ਮਕਾਨ ਉਹ। ਮੈਂ ਫਿਰ ਇਕੱਲਾ ਜੀ ਆਪਣਾ ਕਰਕੇ ਨਾ ਬੱਚੀਆਂ ਨੂੰ, ਮਾਂ ਨੂੰ, ਪਿਓ ਨੂੰ ਮੈਂ ਲਿਆ ਕੇ ਉੱਥੇ ਅੰਦਰ ਲਗਾ ਦਿੱਤਾ। ਅੱਛਾ ਉਸ ਅੰਦਰ ਮੈਂ ਲਗਾ ਦਿੱਤਾ। ਮੈਂ ਆਖਿਆ ਤੁਸੀਂ ਇੱਥੇ ਹੁਣ ਲੁਕ ਜਾਓ, ਅੰਦਰੋਂ ਮਾਰ ਲਓ ਬੂਹਾ। ਤੇ ਮੈਂ ਚੱਲਿਆ ਜੇ ਬੂਹਾ ਬਾਹਰੋਂ ਮਾਰ ਕੇ, ਤੇ ਮੈਂ ਆਵਾਜ਼ ਮਾਰਾਂ ਤੁਹਾਨੂੰ, ਤੇ ਮੇਰੀ ਆਵਾਜ਼ ਪਛਾਣੋ ਤੇ ਬੂਹਾ ਖੋਲਿਓ। ਜਿੰਨੇ ਚਿਰ ਮੇਰੀ ਆਵਾਜ਼ ਨਾ ਪਛਾਣੋਗੇ ਉਹਨੇ ਚਿਰ ਬੂਹਾ ਨਾ ਖੋਲਿਓ। ਠੀਕ ਹੈ। ਮੈਂ ਉੱਥੋਂ ਜੀ ਬਾਹਰ ਨਿਕਲਣਾ ਤੇ ਅੱਗੇ ਖੱਤਰੀ ਨੇ ਦੁਕਾਨ ਪਾਈ, ਇਕੱਲਾ ਖੱਤਰੀ ਬੈਠਾ, ਮੁਸਲਮਾਨ ਤੇ ਸਾਰੇ ਚਲ ਗਏ, ਤੇ ਹੋਰ ਕਿਹੜੀ ਬਣਾ ਉਹਦੇ ਕੋਲ। ਤੇ 2 ਸਿੱਖ ਉਹਦੇ ਕੋਲ ਖਲੋਤੇ। ਉਹਦਾ ਸਾਡੇ ਪਿੰਡ ਵਾਲਾ ਅਛਰ ਸਿੰਘ ਸੀ ਨਾ ਲੰਬੜਦਾਰ, ਇੱਕ ਉਹਦਾ ਸਾਲਾ। ਅੱਛਾ ਇੱਕ ਉਸ ਲੰਬੜਦਾਰ ਦਾ ਸਾਲਾ। ਅੱਛਾ ਤੇ ਇੱਕ ਨਾਲ ਹੀ ਪਿੰਡ ਸੀ ਉਹਨਾਂ ਦੇ ਵਡੈਚ, ਉੱਥੋਂ ਦਾ ਲੰਬੜਦਾਰ। ਅੱਛਾ ਉਹ ਮੈਂ ਜਾਂਦਿਆਂ ਉਹਨੂੰ ਜੱਫੀ ਪਾਈ ਉਹਦੇ ਲੱਤਾਂ ਨੂੰ, ਅਛਰ ਸਿੰਘ ਦੇ ਸਾਲੇ ਦੀਆਂ ਲੱਤਾਂ ਨੂੰ ਮੈਂ ਜੱਫੀ ਪਾ ਕੇ ਤੇ ਮੈਂ ਰੋਣ ਡੈ ਪਿਆ।
ਅੱਛਾ ਮੈਨੂੰ ਆਂਦਾ ਉਹ ਤੂੰ ਤੇ ਬਚ ਗਿਆ ਤੇ ਸਾਡਾ ਸ਼ੇਖ ਕਿੱਥੇ ਆ? ਮੈਂ ਆਖਿਆ ਜੀ ਮੈਂ ਸ਼ੇਖ ਨੂੰ ਲੁਕਾ ਕੇ ਆਇਆ ਹਾਂ। ਆਓ ਤੁਹਾਨੂੰ ਮੈਂ ਦੱਸਾਂ, ਉਹ ਲੰਬੜਦਾਰ ਵੀ ਮੇਰੇ ਨਾਲ ਤੁਰ ਪਿਆ, ਉਹ ਲੰਬੜਦਾਰ ਦਾ ਸਾਲਾ ਵੀ ਮੇਰੇ ਨਾਲ ਤੁਰ ਪਿਆ। ਮੈਂ ਆਵਾਜ਼ ਮਾਰੀ, ਅੰਦਰੋਂ ਮੇਰੀ ਮਾਂ ਨੇ ਪਿਓ ਨੇ ਬੂਹਾ ਖੋਲ੍ਹਿਆ। ਉਹ ਮੇਰੇ ਪਿਓ ਨੂੰ ਗਾਲਾਂ ਕੱਢਣ ਡਿਆ ਪਿਆ। ਅੱਛਾ ਉਹ ਜਿਹੜਾ ਅਛਰ ਸਿੰਘ ਦਾ ਸਾਲਾ ਸੀ, ਉਹ ਆਖਣਗਾ ਤੂੰ ਤੇ ਸਾਈਂ ਲੋਕ ਬੰਦਾ, ਉਹ ਤੈਨੂੰ ਕਿਸੇ ਨੇ ਫਿਰੇ ਵੀ ਨਹੀਂ ਕਹਿਣਾ, ਤੂੰ ਨਿੱਕੇ ਨਿੱਕੇ ਬੱਚੇ ਲੈ ਕੇ ਕਿਉਂ ਤੁਰ ਪਿਓ? ਕਹਿ ਲੈ ਚਾਚਾ ਕਹਿੰਦਾ ਮੈਂ ਇਸ਼ਾਰੇ ਨੂੰ, ਦਰਵੇਸ਼ ਬੰਦਾ ਸੀ। ਆਖਣਗਾ ਚਾਚਾ ਬਸ ਮੇਰੀ ਮੁਕੱਦਰ ਮੈਨੂੰ ਲੈ ਕੇ ਆ ਗਏ। ਉਹਨਾਂ ਨੇ ਵੀ ਸਾਨੂੰ ਦੋਵਾਂ ਜਣਿਆਂ ਨੂੰ, ਉਹ ਲੰਬੜਦਾਰ ਨੇ ਤੇ ਉਹ ਅਛਰ ਸਿੰਘ ਦੇ ਸਾਲੇ ਨੇ ਲੈ ਕੇ ਤੁਰ ਪਏ। ਉਧਰੋਂ ਬੰਦੇ ਆਉਣ ਵੇਖ ਵੇਖ ਕੇ ਸਾਡੇ ਵੱਲ, ਉਹ ਆਖਣਗਾ ਉਹ ਕੁੜੀ ਹੋਇਆ ਇਹ ਤੇ ਉਧਰੋਂ ਆਉਂਦੇ ਨੇ ਸਾਡੇ ਬੰਦੇ, ਇਹਨਾਂ ਕੋਲ ਕੀ ਲੈਣਾ ਜੀ? ਉਹ ਗਾਲਾਂ ਕੱਢ ਕੇ ਤੇ ਉਹਨਾਂ ਨੂੰ ਮੋੜ ਹੀ ਗਏ। ਉਹਨੇ ਖੜ ਕੇ ਆਪਣੇ ਹਵੇਲੀ ਦੇ ਵਿੱਚ ਸਾਨੂੰ ਕੋਠੇ 'ਤੇ ਚਾੜ ਦਿੱਤਾ। ਅੱਛਾ ਜਿਹੜੀ ਪੌੜੀ ਲਾਈ ਸੀ ਕਿਤੇ ਕੋਠੇ ਦੇ ਨਾਲ, ਉਹ ਉਹਨਾਂ ਨੇ ਲਾ ਲਈ। ਕਹਿਣ ਲੱਗਾ ਪੌੜੀ ਨਾ ਲਵਾਇਓ, ਮੁੜ ਕੇ ਲਵਾਇਓ ਅਤੇ ਚੁੱਪ ਕਰਕੇ ਉੱਤੇ ਬੈਠੇ ਰਹੋ। ਦਿਨ ਡੁੱਬ ਗਿਆ ਸੀ। ਹਾਂਜੀ, ਫਿਰ ਰਾਤ ਅਸੀਂ ਉੱਥੇ ਕੋਠੇ ਦੇ ਉੱਤੇ ਕੱਟੀ। ਉਹ ਜਿਸ ਵੇ ਹੋਇਆ ਅਜ਼ਾਨਾਂ ਦਾ ਵੇਲਾ, ਉਹਦੇ ਪਹਿਲਾਂ ਹੀ ਉਹਨੇ ਪੌੜੀ ਲਾਈ ਤੇ ਆਖਣ ਲੱਗਾ ਮੰਗਤਿਆ ਫਿਰ ਕੋਈ ਕਾਫਲਾ ਲੰਘਣ ਡੈ ਵੱਡਾ ਤੇ ਸਾਡਾ ਵੀ ਨੁਕਸਾਨ ਹੈ, ਤੇ ਉਤਰੋ। ਫਿਰ ਅਸੀਂ ਉੱਥੋਂ ਕੋਠੇ ਦੇ ਉੱਤੋਂ ਉਤਰੇ, ਸਾਨੂੰ ਲੈ ਕੇ ਤੇ ਮੁੜ ਕੇ ਸਾਡੇ ਹੀ ਪਿੰਡ ਆ ਗਿਆ। ਸਾਡੇ ਪਿੰਡ ਦੀਆਂ ਕਬਰਾਂ ਸੀ, ਉਹਨਾਂ ਕਬਰਾਂ ਦੇ ਵਿੱਚ ਸਾਨੂੰ ਆਣ ਕੇ ਦੱਸਦਾ ਤੁਸੀਂ ਫਲਾਣੇ ਕਬਾਤ ਦੇ ਵਿੱਚ ਜਾ ਕੇ ਤੇ ਲੁਕ ਜਾਓ, ਕਬਾਤ 'ਚ ਲੁਕ ਜਾਓ। ਅਤੇ ਉੱਥੇ ਬਾਬਾ ਸਿੰਘ ਸੀ, ਉਹਦਾ ਸੁੱਕਾ ਪੀਂਦਾ ਸੀ ਸਰੋਂ ਮੁੰਨਿਆ ਸੀ। ਉਹਨੇ ਵੇਖਿਆ, ਉਹ ਕਹਿਣ ਲੱਗਾ ਮੰਗਤਿਆ ਲਛਮਣ ਸਿੰਘ ਦੇ ਕਮਾਨ 'ਚ ਲੁਕ ਜਾਓ ਅਤੇ ਮੈਂ ਤੁਹਾਡਾ ਇੰਤਜ਼ਾਮ ਕਰਕੇ ਤੇ ਆਉਣਾ। ਅਸੀਂ ਆਖਿਆ ਚੰਗਾ ਜੀ। ਬਾਬਾ ਸਿੰਘ ਨੇ ਕਿਹਾ? ਹਾਂ, ਬਾਬਾ ਸਿੰਘ ਨੇ ਕਿਹਾ? ਉਹਨੇ ਉਹਦਾ ਨਾਮ ਬਾਬਾ ਜੀ, ਉਹ ਬਾਬੇ ਦਾ। ਅੱਛਾ। ਅਤੇ ਮੈਨੂੰ ਤਾਂ ਹੁਣ ਹਰ ਕਿਤੇ ਪੈਲੀ ਦਾ ਪਤਾ ਸੀ। ਅੱਛਾ। ਮੈਂ ਉਹਨਾਂ ਨੂੰ ਉੱਥੋਂ ਲੈ ਕੇ ਤੇ ਮੈਂ ਲਛਮਣ ਸਿੰਘ ਦਾ ਕਮਾਨ ਸੀ, ਉਹਦੇ ਵਿੱਚ ਜਾ ਕੇ ਤੇ ਬਹਿ ਗਿਆ। ਮੈਂ ਜਿਵੇਂ ਬੈਠਾ ਹੋਰ ਜਾ ਕੇ ਉਹ ਲੰਬੜਦਾਰ ਅੱਛਾ ਸਿੰਘ ਨੂੰ ਮਿਲਿਆ ਵੀ ਮੰਗਦੇ ਹੋਈ ਫਿਰ ਮੁੜ ਕੇ ਆ ਗਏ ਨੇ। ਤੇਜਾ ਸਿੰਘ ਪੰਜ ਸੱਤ ਬੰਦੇ ਜਿਹੜੇ ਨੇ ਜਾਂ ਹੁਣ ਇਕੱਠੇ ਕੀਤੇ ਲੰਬੜਦਾਰ ਨੇ, ਉਹ ਲੈ ਕੇ ਤੇ ਮੁੜ ਕੇ ਆ ਗਿਆ ਉੱਥੇ। ਉਹ ਬਾਬਾ ਜੀ ਮੈਨੂੰ ਲੱਗਾ ਕਹਿਣ ਵੀ ਅਛਰ ਸਿੰਘ ਦੀ ਆਵਾਜ਼ ਮਾਰੇ ਤੇ ਵਿੱਚੋਂ ਨਿਕਲਿਓ ਕਮਾਦ 'ਚ, ਜਿਹਨੇ ਚਿਰ ਉਹ ਨਾ ਆਵਾਜ਼ ਮਾਰੇ ਉਹਦੇ 'ਚ ਨਿਕਲੇ ਉਹਨਾਂ ਵਿੱਚੋਂ। ਅੱਛਾ। ਉਹ ਫਿਰ ਆਣ ਕੇ ਬੰਨੇ ਦੇ ਉੱਤੇ ਖਲੋਤਾ। ਉਹ ਆਖਿਆ ਉਹ ਜ਼ੋਰ ਨਾਲ ਆਵਾਜ਼ ਮਾਰੀ, ਉਹ ਮੰਗਤਿਆ। ਮੈਂ ਕਿਹਾ ਚਾਚਾ ਅਛਰ ਸਿੰਘ ਆ ਗਿਆ। ਨਿਕਲੇ ਫਿਰ ਅਸੀਂ ਕਮਾਦ 'ਚੋਂ ਨਿਕਲੇ। ਉਹ ਵੀ ਰੋਡ ਡਿਆ ਪਿਆ ਸਾਡੇ ਵੱਲ ਵੇਖ ਕੇ, ਦਾਦੀ ਮੇਰੀ ਗੱਲ ਵੇਖ ਕੇ, ਪਿਓ ਵਾਲੇ ਬੱਚਿਆਂ ਵੱਲ ਵੇਖ ਕੇ, ਤੇ ਉਹ ਲੰਬੜਦਾਰ ਜਿਹੜਾ ਸੀ ਨਾ ਅਛਰ ਸਿੰਘ, ਉਹ ਵੀ ਸਾਡੇ ਵੱਲ ਵੇਖ ਕੇ ਰੋਣ ਡਿਆ ਪਿਆ। ਅੱਛਾ। ਆਂਦਾ ਤੁਹਾਨੂੰ ਕਿਹਨੇ ਆਖਿਆ ਹੀ ਨਿਕਲ ਕੇ ਜਾਓ, ਚਲੋ ਤੁਰੋ ਚਲੋ। ਹੁਣ ਫਿਰ ਸਾਨੂੰ ਉੱਧਰੋਂ ਕੱਢ ਕੇ ਸਾਨੂੰ ਸਾਡੇ ਮਕਾਨ 'ਚ ਲਿਆਤਾ। ਕੋਈ ਇੱਧਰੋਂ ਸਾਡੀ ਮੰਜੀ ਦੇ ਜਾ, ਕੋਈ ਸਾਨੂੰ ਲੀੜਾ ਦੇ ਜਾ। ਉਦੋਂ ਈਦ ਸੀ, ਈਦ 'ਤੇ ਸੇਵੀਆਂ ਲੋਕਾਂ ਬੜੀਆਂ ਵੱਟੀਆਂ ਸਰ। ਇੱਧਰੋਂ ਚੁੱਕੀ ਜਾਵੇ ਕੋਈ ਮੱਟ ਸੇਵੀਆਂ ਦਾ, ਕੋਈ ਇੱਧਰੋਂ ਚਾਟੀ ਚੁੱਕੀ ਜਾਵੇ ਸੇਵੀਆਂ ਦੀ। 12-13 ਚਾਟੀਆਂ ਸੇਵੀਆਂ ਦੀਆਂ ਹੋ ਗਈਆਂ। ਅੱਛਾ। ਕੋਈ ਮੁੜ ਕੇ ਸਾਨੂੰ ਘਿਓ ਵਾਸਤੇ ਪਿਆਏ, ਕੋਈ ਸ਼ੱਕਰ ਵਾਸਤੇ ਪਿਆਏ, ਅੱਜ ਹੋਰ ਕੱਲ੍ਹ ਹੋਰ। ਉਹ ਲੰਬੜਦਾਰ ਨੇ 2 ਬੰਦੇ ਸਾਡੇ 'ਤੇ ਹਫਾਜ਼ਤ ਵਾਸਤੇ ਲਾਤੇ। ਇੱਕ ਦੀ ਦਿਨੇ ਡਿਊਟੀ, ਦੋਵਾਂ ਜਣਿਆਂ ਦੀ ਦਿਨੇ ਡਿਊਟੀ ਤੇ ਦੋਵਾਂ ਜਣੇ ਦੀ ਰਾਤ ਨੂੰ ਡਿਊਟੀ। ਉਹਨਾਂ ਫਿਰ ਸਾਡੀ ਰਾਖੀ ਅੱਜ ਕੁਝ ਹੋਰ ਕੱਲ੍ਹ ਹੋਰ ਰਹੀਏ ਸੀਗੇ। ਉਹ ਜਿਹੜੇ ਇੱਧਰੋਂ ਗਏ ਸਨ, ਉਹ ਆਖਣ ਉਹ ਸਾਡਿਆਂ ਮੁਸਲਮਾਨਾਂ ਨੇ ਸਾਡੇ ਨਾਲ ਆਹ ਕੀਤਾ ਤੇ ਤੂੰ ਆ ਜਾ ਵੀ ਮੁਸਲਮਾਨ ਇੱਥੇ ਰੱਖੇ ਆ। ਉਹ ਲੰਬੜਦਾਰ ਕਹਿਣ ਲੱਗਾ ਵੀ ਇਹਨਾਂ ਕੀਤੀ ਤੁਹਾਡੇ ਨਾਲ ਵਿਚਾਰੇ, ਉਹ ਤੇ ਆਪ ਫਸੇ ਮਾਰ ਖਾਣ ਨੇ ਤੁਹਾਡੇ ਵਗਰ। ਹਾਂਜੀ, ਤੇ ਕੋਈ ਗੱਲ ਨਹੀਂ। ਫਿਰ ਉਹ ਕੋਸ਼ਿਸ਼ ਸਾਨੂੰ ਚੰਗੀ ਮਾੜੀ ਨਹੀਂ ਕਿਸੇ ਨੇ ਆਖੀ। ਸੱਜੇ ਮਹੀਨਾ ਕੱਢ ਲਾ, 2 ਕੱਢ ਲਾ, 3 ਕੱਢ ਲਾ। ਫਿਰ ਉਹ ਜਿਹੜੇ ਗਏ ਸਨ ਨਾ ਉੱਥੇ ਬਹਾਦਰ ਸਿੱਖ, ਅੱਛਾ, ਤੇ ਉਹ ਵੀ ਉਧਰ ਦੇ ਨਾਰੋਵਾਲ ਦੇ, ਉਹ ਵੀ ਸਾਡੇ ਨਾਲ ਮੁਫਤ ਡਹਿ ਪਏ ਕਰਦਿਆਂ ਸਾਡੇ ਜੀ 13 ਸਾਲ ਹੋ ਗਏ। 13 ਸਾਲ ਤੁਸੀਂ ਉੱਥੇ ਰਹੇ? 13 ਸਾਲ। 13ਵੇਂ ਸਾਲ ਫਿਰ ਮੈਂ ਪਾਸਪੋਰਟ ਬਣਾਇਆ ਉੱਥੇ। ਉਹ ਪਾਸਪੋਰਟ ਬਣਾ ਕੇ ਜਿਹੜਾ ਪਾਸਪੋਰਟ ਬਣਿਆ 1 ਸਾਲ ਦਾ। ਅੱਛਾ। ਸਾਲ ਦੇ ਵਿੱਚ ਮੈਂ 8 ਵਾਰ ਪਾਕਿਸਤਾਨ 'ਚ ਆ ਸਕਦਾ ਹਾਂ। ਅੱਛਾ। ਮੈਂ ਫਿਰ ਇੱਕ ਵਾਰ ਆਇਆ, ਮਹੀਨਾ ਰਹਿ ਕੇ ਗਿਆ ਇੱਧਰ, ਇੱਕ ਦਿਨ ਰਹਿ ਕੇ ਗਿਆ 22 ਦਿਨ। ਅੱਛਾ। 2 ਵਾਰ ਮੈਂ ਇੱਧਰ ਆਇਆ ਅਤੇ ਤੀਸਰੀ ਵਾਰ ਫਿਰ ਮੈਂ ਗਿਆ ਘਰ। ਅਤੇ ਅੱਗੇ ਮੇਰੇ ਪੱਠੇ ਪਾ ਕੇ ਨਾ ਦੋਵੇਂ ਭਰਾ ਸਿੱਖ ਸਨ। ਉਹ ਰੋਟੀ ਸਾਡੇ ਮੇਰੇ ਨਾਲ ਨਹੀਂ ਕੋਈ ਦੂਜ ਰੱਖਦਾ ਮੁੜ ਕੇ। ਅੱਛਾ। ਰੋਟੀ ਖਾਣ ਡਿਆ ਧੀਰੋ ਵੀ, ਅਤੇ ਉਹਦਾ ਨਾਂ ਪਿਆਰਾ ਸਿੰਘ ਸੀ। ਗੱਲਾਂ ਬਾਤਾਂ ਕਰਦੇ ਰਹੇ। ਮੈਂ ਆਖਿਆ ਮੈਨੂੰ ਤੁਸੀਂ ਇਹ ਦੱਸੋ ਵੀ ਕੱਲ੍ਹ ਨੂੰ ਮੇਰੀਆਂ ਭੈਣਾਂ ਜਵਾਨ ਹੋਣੀਆਂ ਨੇ, ਇਹ ਮੈਂ ਵਿਆਹੁਣੀਆਂ ਨੇ ਅਤੇ ਮੈਂ ਆਪਣੀ ਵੀ ਸ਼ਾਦੀ ਕਰਾਉਣੀ ਆ, ਅਤੇ ਮੇਰਾ ਖਿਆਲ ਹੈ ਧੀਰੋ ਮੈਂ ਪਾਕਿਸਤਾਨ ਨੂੰ ਚਲਿਆ ਜਾਵਾਂ। ਅੱਛਾ। ਜੇ ਤੁਹਾਡਾ ਖਿਆਲ ਹੋਵੇ ਤੇ। ਉਹ ਆਖਣਗੇ ਅਸੀਂ ਇਹਨੇ ਰਾਤੋਂ ਦਿਨ ਨਾ ਚੜੇ ਅਤੇ ਤੂੰ ਚਲਿਆ ਜਾਏ। ਅੱਛਾ। ਮੈਂ ਆਖਿਆ ਠੀਕ ਹੈ ਜੀ।
ਮੈਂ ਕਿਹਾ ਉੱਠੋ। ਫਿਰ ਨਾਲ ਦਾ ਪਿੰਡ ਸੀ ਧੀਰੋ ਦਾ, ਰਾਧੇ ਚੱਕ, ਉੱਥੇ ਅਸੀਂ ਕੀਤਾ ਉਹਨੂੰ। ਮੈਂ ਕਿਹਾ ਮੈਂ ਉੱਠੋ ਚੱਲੀਏ, ਪਿਆਰਾ ਸਿੰਘ ਨੂੰ ਗਿਆ। ਆਖਣ ਲੱਗਾ ਹੁਣੇ ਹੀ? ਮੈਂ ਕਿਹਾ ਹੁਣੇ ਨਹੀਂ ਤੇ ਹੋਰ ਕਦੋਂ? ਵੀ ਤੂੰ ਆਖਣਾ ਸਾਈਕਲ ਵੇਚ, ਤੂੰ ਆਖਣਾ ਪੇਟੀ ਵੇਚ, ਤੂੰ ਆਖਣਾ ਮੱਝ ਵੇਚ। ਜਦੋਂ ਇਹ ਕੰਮ ਡਹਿ ਪਿਆ ਕਰਦੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਮੰਗਤਾ ਲੱਗਾ ਜੇ ਨਿਕਲ। ਅੱਛਾ। ਮੈਨੂੰ ਪਿਸ਼ਾਬ ਕਹਿੰਦੇ ਮੇਰਾ ਕੋਈ ਸਿਰ ਲਾ ਜੜੇ ਕਿ ਇਹ ਗੱਲ ਨਹੀਂ ਕਰਨੀ, ਤੇ ਮਗਰੋਂ ਤੁਸੀਂ ਜਾਣੇ ਤਾਂ ਤੁਹਾਡਾ ਕੰਮ ਜਾਣੇ। ਅੱਛਾ। ਮੈਂ ਉੱਥੇ ਰਾਧੇ ਚੱਕ ਗਿਆ, ਉੱਥੇ ਟਾਂਗੇ ਵਾਲਾ ਸੀ, ਜੱਗੋ ਦਾ ਨਾਂ ਸੀ, ਉਹਦਾ ਨਾਂ ਮੇਰਾ ਬੜਾ ਪਿਆਰ ਸੀ, ਚੰਗਾ ਸੀ। ਅੱਛਾ। ਉਹਨੂੰ ਮੈਂ ਕਿਹਾ, ਮੈਂ ਚਾਚਾ ਜੱਗਿਆ ਅੱਧਾ ਕੀ ਆ? ਮੈਂ ਕਿਹਾ ਵੀ ਟਾਂਗਾ ਜੋ ਆਹ ਪਾਕਿਸਤਾਨ ਨੂੰ ਜਾਣਾ। ਆਂਦਾ ਮੰਗਤਿਆ ਝੂਠ ਮਾਰਦਾ ਕਿ ਸੱਚ? ਮੈਂ ਕਿਹਾ ਪੁੱਛ ਲਾ, ਧੀਰੋ ਨੂੰ ਵੀ ਪੁੱਛ ਲਾ, ਪਿਆਰਾ ਸਿੰਘ ਨੂੰ ਵੀ ਪੁੱਛ ਲਾ। ਉਹਨੇ ਆਖਿਆ ਕਿ ਉਹ ਧੀਰੋ ਸੁਣਾ। ਕਹਿਣ ਲੱਗਾ ਚਾਚਾ ਇਹਨਾਂ ਨੂੰ ਹਾਨੀ ਕੱਢਣਾ ਇੱਕ ਦਾ ਟਾਈਮ ਹੋ ਗਿਆ ਉਸ ਵੇਲੇ। ਅੱਛਾ। ਲਓ ਜੀ, ਉਹ ਫਿਰ ਟਾਂਗਾ ਹੁਣ ਜੋੜਿਆ, ਸਾਡੇ ਪਿੰਡ ਦੀ ਬਰੋਬਰ 'ਤੇ ਲਿਜਾ ਕੇ ਤੇ ਛਿੜਕ ਦੇ ਉੱਤੇ ਉਹਨੇ ਖਿਲਾਰ ਦਿੱਤਾ। ਚੋਰਾਂ ਵਾਂਗਰ ਫਿਰ ਅਸੀਂ ਨਿਕਲੇ ਉੱਥੋਂ। ਕਿਸੇ ਨੂੰ ਪਤਾ ਨਹੀਂ, ਕਿਸੇ ਨੂੰ ਪਤਾ ਨਹੀਂ। ਆਣ ਕੇ ਅਸੀਂ ਟਾਂਗੇ ਦੇ ਵਿੱਚ ਬਹਿ ਗਏ। ਸਾਥੋਂ ਬਟਾਲਾ ਸ਼ਹਿਰ ਜਿਹੜਾ ਸੀ ਨਾ, ਇਹ 8 ਮੀਲ ਸੀਗਾ। ਅੱਛਾ। ਬਟਾਲੇ ਗਏ, ਬਟਾਲਿਓਂ ਗੱਡੀ ਬੈਠੇ ਤੇ ਅੰਮ੍ਰਿਤਸਰ ਚਲ ਗਏ ਆ। ਅੰਮ੍ਰਿਤਸਰੋਂ ਗੱਡੀ ਬੈਠੇ ਤੇ ਅਸੀਂ ਜਲੰਧਰ ਚਲ ਗਏ ਆ। ਅੱਛਾ। ਜਲੰਧਰ ਸਾਡੇ ਪਾਕਿਸਤਾਨ ਦਾ ਵੱਡਾ ਡਿਪਟੀ ਹੈ ਕਮਿਸ਼ਨਰ ਸੀ ਅਜੇ ਉੱਤੇ। ਅੱਛਾ, ਜਲੰਧਰ ਹੀ ਸੀ। ਜਲੰਧਰ ਜਿਹੜੀ ਕੋਈ ਸਿੱਖਾਂ ਦੀਆਂ ਘਰਾਂ ਵਿੱਚ ਜਿਹੜੇ ਨਹੀਂ ਖੋਹਦੇ ਸਨ, ਜਾਂ ਕੋਈ ਮੁਸਲਮਾਨਾਂ ਦਾ ਘਰ ਸੀ, ਉਹਨਾਂ ਨੂੰ ਲਿਆ ਕੇ ਤੇ ਉੱਥੇ ਦਾਖਲ ਕਰ ਦਿੰਦੇ ਕੈਂਪ ਦੇ ਵਿੱਚ। ਅੱਛਾ। ਉਹ ਫਿਰ ਗਾਰਗੋ ਇੱਧਰ ਸਪਲਾਈ ਕਰ ਦਿੰਦੇ। ਅੱਛਾ। ਮੈਂ 14 ਦਿਨ ਰਿਹਾ ਉੱਥੇ ਕੈਂਪ ਦੇ ਵਿੱਚ। ਅੱਛਾ। 14 ਦਿਨ। 14ਵੇਂ ਦਿਨ ਮੇਰੇ ਕਾਗਜ਼ ਆ ਗਏ। 15ਵੇਂ ਦਿਨ ਮੈਨੂੰ ਅਗਲੇ 7 ਵਜੇ ਬੱਸ 'ਚ ਬਿਠਾ ਲਿਆ। ਅੱਛਾ। ਉੱਥੋਂ ਬੱਸ ਚਲਾਈ ਤੇ ਲਾਹੌਰ ਲੈ ਆਂਦਾ ਮੈਨੂੰ ਉਹਨਾਂ ਨੇ। ਅੱਛਾ। ਜਿਸ ਤਰ੍ਹਾਂ ਹੋਈ। ਤੇ ਇਸ ਤਰ੍ਹਾਂ ਤੁਸੀਂ 1960 ਦੇ ਵਿੱਚ ਪਾਕਿਸਤਾਨ ਆ ਪਹੁੰਚੇ। ਵੇਖ ਲਓ। ਅੱਛਾ ਬਜ਼ੁਰਗੋ, ਤੁਸੀਂ 2 ਨਾਮ ਲਏ, ਧੀਰੋ ਤੇ ਪਿਆਰਾ। ਹਾਂ, ਧੀਰੋ ਦਾ ਤੇ ਪਿਆਰਾ ਦਾ। ਪਿਆਰਾ ਸਿੰਘ। ਪਿਆਰਾ ਸਿੰਘ ਤੇ ਧੀਰੋ ਦਾ ਪੂਰਾ ਨਾਂ ਕੀ ਸੀ? ਧੀਰੋ ਹੀ। ਧੀਰੋ ਹੀ ਕਹਿੰਦੇ ਸੀ ਉਹਨੂੰ। ਉਹ ਕੌਣ ਸੀ? ਗਰਾਏ ਸਿੱਖ। ਗਰਾਏ ਸਿੱਖ ਸੀ। ਹਾਂ। ਤੁਹਾਡੇ ਯਾਰ ਬੇਲੀ ਸੀ? ਬੜੇ ਪਿਓ ਦਾਦੇ ਤੋਂ ਤੁਰੇ ਆਉਂਦੀ ਸੀ ਯਾਰੀ ਦੋਸਤੀ ਉਹਨਾਂ ਦੀ। ਅੱਛਾ। ਪਿਓ ਦਾਦੇ ਤੋਂ। ਹੂੰ। ਹਾਂਜੀ। ਤੇ ਗਾੜੀ ਇਹ ਸਾਡਾ ਹਾਣੀ ਸੀ, ਸਾਡੇ ਨਾਲ ਇਹਦਾ ਬੜਾ ਪਿਆਰ ਸੀ। ਅੱਛਾ। ਹਾਂਜੀ, ਇਹਦੇ ਨਾਲ ਬੜਾ ਪਿਆਰ। ਜੇ ਅੱਜ ਤੀਰਤ ਨੂੰ ਲੱਭੀਏ ਜਾਂ ਧੀਰੋ ਨੂੰ ਲੱਭੀਏ ਜਾਂ ਪਿਆਰਾ ਨੂੰ ਲੱਭੀਏ? ਪਿਆਰਾ ਸਿੰਘ ਦੇ ਚੈਨੇ ਵਾਲਾ ਹੈ ਨਾ, ਚੈਨੇਵਾਲ ਦਾ ਸੀ। ਆਹੋ। ਤੇ ਧੀਰੋ ਕਿੱਥੋਂ ਦਾ? ਰਾਧੇ ਚੱਕ ਦਾ। ਰਾਧੇ ਚੱਕ ਨਾ ਦਾ। ਇੰਨਾ ਹੀ ਫਰਕ ਹੈ ਜਿੰਨਾ ਬਜਾਣੇ ਆ, ਜਿੰਨਾ ਹੀ ਸਟੇਸ਼ਨ ਆ। ਅੱਛਾ ਅੱਛਾ, ਲਾਗੇ ਦਾ ਹੀ ਸੀ। ਲਾਗੇ ਦੇ ਸੀ। ਤੁਹਾਡਾ ਬਚਪਨ ਉਹਦੇ ਨਾਲ ਗੁਜ਼ਰਿਆ? ਹਾਂ, ਬਚਪਨ ਤੁਹਾਡਾ ਮੈਂ ਕਿਹਾ ਉਹਦੇ ਨਾਲ ਗੁਜ਼ਰਿਆ? ਇਸ ਤਰ੍ਹਾਂ ਗੁਜ਼ਰਿਆ ਤੁਹਾਨੂੰ ਮੈਂ ਕੀ ਦੱਸਾਂ। ਅੱਛਾ। ਬੜਾ ਹੂੰ। ਬੜਾ ਗੁਜ਼ਰਿਆ। ਇਹ ਜਿਹੜੀ ਫੋਟੋ ਹੈ ਮੇਰੇ ਲਾਗੇ, ਹਾਂ, ਇਹ ਤੁਹਾਡੀ ਤੇ ਉਹਦੀ ਫੋਟੋ ਹੈ? ਇਹ ਧੀਰੋ ਦੀ ਆ। ਅੱਛਾ। ਹਾਂ, ਮੇਰੀ ਆ। ਇਹ ਧੀਰੋ ਦੀ ਫੋਟੋ ਆ ਤੇ ਇਹ ਤੁਹਾਡੀ ਫੋਟੋ ਜਵਾਨੀ ਦੀ? ਮੇਰੀ। ਠੀਕ ਹੈ। ਵਟਾਲੇ- ਜਦੋਂ ਤੁਸੀਂ ਇੰਡੀਆ ਤੋਂ ਆਏ ਸੀਗੇ ਤੇ ਤੁਹਾਡੀ ਉਮਰ ਉਸ ਵੇਲੇ ਸੀਗੀ 26 ਸਾਲ ਦੀ। 26 ਸਾਲ ਦੀ। ਹਾਂ। ਵਿਆਹ ਇੱਥੇ ਆ ਕੇ ਕੀਤਾ ਤੁਸੀਂ? ਆਹੋ। ਅੱਛਾ। ਹਾਂ, ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਇਹ ਧੀਰੋ ਤੁਹਾਨੂੰ ਲੱਭੇ? ਬੜਾ ਢਿੱਲ ਤੇ ਬਸਰਿਆ ਲਾਇਆ ਵੀ ਇਹ ਮਿਲ ਪਵੇ ਕਿਤੇ। ਅੱਛਾ। ਹਾਂਜੀ, ਹੂੰ। ਕੀ ਦੱਸੀਏ ਤੁਹਾਨੂੰ ਬਸ। ਅੱਛਾ, ਇਹਦੇ ਨਾਲ ਕਿਸ ਤਰ੍ਹਾਂ ਦੀ ਯਾਰੀ ਦੋਸਤੀ ਸੀ? ਕੋਈ ਇਹਦੀ ਗੱਲਾਂ 4 ਬਾਤਾਂ ਦੱਸੋ ਤਾਂ ਕਿ ਇਹਨੂੰ ਲੱਭਣ 'ਚ ਆਸਾਨੀ ਹੋਵੇ। ਇਸੇ ਤਰ੍ਹਾਂ ਦੀ ਜਿਵੇਂ ਭਰਾ ਸਕੇ ਹੁੰਦੇ ਨੇ, ਹਾਏ ਹਾਏ ਹਾਏ। ਇਸ ਤਰ੍ਹਾਂ ਸਾਡਾ ਪਿਆਰ ਸੀ। ਅੱਛਾ। ਹਾਂ, ਬਸ। ਇਕੱਠੇ ਪੜ੍ਹਦੇ ਰਹੇ ਹੋ ਜਾਂ? ਨਾ, ਮੈਂ ਤੇ ਪੜ੍ਹਨਾ ਕਿਤੇ, ਮੈਂ ਤੇ ਮੁਸੀਬਤ 'ਚ ਪੈ ਰਿਹਾ ਉਹਨਾਂ ਚਿਰ ਕੇ। ਹਾਏ ਹਾਏ। ਇਹ ਪੜ੍ਹਿਆ ਗੁਰਮੁਖੀ। ਅੱਛਾ। ਇਹ ਦਰਬਾਰ ਸਾਹਿਬ ਪੜ੍ਹਦਾ ਸੀ। ਅੱਛਾ, ਦਰਬਾਰ ਸਾਹਿਬ ਹਰਮੰਦਰ ਸਾਹਿਬ ਪੜ੍ਹਦਾ ਸੀ? ਆਹੋ। ਹੂੰ। ਅਜੇ ਪੜ੍ਹਦਾ ਸੀ। ਸਹੀ ਹੋ ਗਿਆ। ਹਾਂ। ਲੋ ਜੀ, ਅੱਜ ਅਸੀਂ ਆਏ ਸੀ ਸੰਗਲਾ ਹਿੱਲ, ਨਨਕਾਣਾ ਸਾਹਿਬ, ਡਿਸਟ੍ਰਿਕਟ ਨਨਕਾਣਾ ਸਾਹਿਬ ਦਾ ਬੜਾ ਪੁਰਾਣਾ ਪਿੰਡ ਹੈ, ਬੜੀ ਹਿਸਟੋਰੀਕਲ ਇਹਨੂੰ ਆਪਾਂ ਪਿੰਡ ਕਹਿ ਸਕਦੇ ਹਾਂ, ਆਪਣੇ ਆਪ ਦੇ ਵਿੱਚ ਬੜੀ ਹਿਸਟਰੀ। ਇਹਨੂੰ ਹਾਰਮੋਨੀਅਮ ਆਵਾਜ਼ਾਂ ਵਜਾਉਣ ਦੀ ਜਾਚ ਸੀ। ਅੱਛਾ। ਮੈਂ ਢੋਲਕੀ ਵਜਾ ਲੈਂਦਾ ਸਾਂ। ਹਾਂ। ਤੇ ਛੈਣੇ ਵਾਲੇ ਵੀ ਸਾਡੇ ਦੀਵਾਨ ਬੜੇ ਲਾਉਂਦੇ ਉੱਥੇ। ਅੱਛਾ, ਤੁਸੀਂ ਇੱਕ ਗੱਲ ਦੱਸੋ, ਤੁਹਾਨੂੰ ਕਹਿੰਦੇ ਆ ਮੰਗਤਾ ਰਾਮ, ਕਿਆ ਤੁਸੀਂ ਉੱਥੇ ਕਨਵਰਟ ਹੋ ਗਏ ਸੀ? ਨਹੀਂ, ਮੰਗਤਾ ਕਹਿੰਦੇ ਸੀ, ਮੰਗਤ ਰਾਮ ਕਹਿੰਦੇ ਸਨ। ਅੱਛਾ। ਆਹ, ਕੋਈ ਨਹੀਂ ਗੱਲ ਹੋਈ। ਧਰਮ ਬਦਲ ਲਿਆ ਸੀ ਉੱਥੇ? ਹੈਂ? ਉੱਥੇ ਬਚਾਉਣ ਵਾਸਤੇ? ਪਹਿਲੋਂ ਤਾਂ ਨਾਮ ਮੇਰਾ ਮੰਗਤਾ ਸੀ। ਅੱਛਾ। ਤੇ ਉਹ ਭਰਾ ਨਹੀਂ ਬਚਦੇ ਮੇਰੇ, ਤੇ ਮੈਂ ਆਖਣ ਲੱਗੇ ਵੀ ਇਹਦਾ ਨਾਮ ਮੰਗਤਾ ਰੱਖੋ, ਕਰਿਆ ਬਜਰੇ। ਹਾਂ। ਉਹਦਾ ਨਾਂ ਤੇ ਮੇਰਾ ਆਬਾਸ ਰੱਖਿਆ ਸੀ। ਆਬਾਸ ਤੁਹਾਡਾ ਨਾਮ ਸੀ? ਹਾਂ, ਆਬਾਸ। ਤੇ ਫਿਰ ਇਹ ਮੰਗਤਾ ਰੱਖ ਦਿੱਤਾ। ਅੱਛਾ। ਮੰਗਤਾ ਕਹਿੰਦੇ ਨੇ ਵੀ ਹੋਰੇ ਮੰਗਤਾ ਰੱਖਿਆ, ਬਾਜੀ ਰਵੀ 8 ਭਰਾ ਸਨ। 8 ਹੀ ਮਰ ਗਏ, 7 ਮਰ ਗਏ, ਮੈਂ ਰਹਿ ਗਿਆ ਇਕੱਲਾ। ਅੱਛਾ, ਪਿੰਡ 'ਚ ਤੁਸੀਂ ਕਿਸ ਤਰ੍ਹਾਂ ਰਹਿੰਦੇ ਸੀ? ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀ? ਕਿਆ ਅੱਜ ਤੁਹਾਨੂੰ ਉਹ ਪਿੰਡ ਚੇਤੇ ਆਉਂਦਾ ਵਾ? ਪਿੰਡ ਮੈਨੂੰ ਇੱਥੇ ਸਭ ਕੁਝ ਨਜ਼ਰ ਆਉਂਦੇ, ਘਰ ਨਜ਼ਰ ਆਉਂਦੇ ਨੇ, ਪਿੰਡ ਤੇ ਕਿਤੇ ਹੀ ਰਹਿ ਗਿਆ। ਹਾਂ। ਜਿਹੜੇ ਲਾਗੇ ਪਿੰਡ ਨੇ ਉਹ ਨਜ਼ਰ ਆਉਂਦੇ ਨੇ। ਅੱਛਾ। ਹਾਂਜੀ। ਖਾਬਾਂ ਖਿਆਲਾਂ 'ਚ ਗੇੜਾ ਲੱਗ ਜਾਂਦਾ? ਹਾਂ। ਖਾਬਾਂ ਖਿਆਲਾਂ 'ਚ ਗੇੜਾ ਲੱਗ ਜਾਂਦਾ? ਕੀ? ਮੈਂ ਕਿਹਾ ਪਿੰਡ ਦੇ ਵਿੱਚ ਖਾਬਾਂ ਖਿਆਲਾਂ 'ਚ ਤੁਹਾਡਾ ਗੇੜਾ ਲੱਗ ਜਾਂਦਾ? ਮੈਂ ਕਿਹਾ ਗੇੜਾ ਛੱਡ ਕੇ ਮੈਂ ਆਖਾਂ ਮੇਰੀਆਂ ਮਾਰਦੀਆਂ ਲਿਆਉਣੀਆਂ ਨੇ ਸਭ ਕੁਝ। ਆ ਗਿਰਦਾਰੀ ਦੀ ਹੱਟੀ ਆ, ਫਲਾਣੇ ਦੀ ਹੱਟੀ ਆ, ਫਲਾਣੇ ਦਾ ਮਕਾਨ ਆ, ਫਲਾਣੇ ਦਾ।
ਘਰਾਂ ਦੇ ਮੈਨੂੰ ਪੈਲੀਆਂ ਦੀ ਬੰਨੇ ਨਜ਼ਰ ਆਉਂਦੇ ਨੇ ਜਿਹੜੇ ਹਾਏ ਹਾਏ ਹਾਏ। ਬਾਹਰ ਪੈਲੀਆਂ ਨੇ। ਕੀ ਬਾਤ। ਹਾਂਜੀ ਅੱਛਾ ਬਜ਼ੁਰਗੋ, ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਤੁਹਾਡਾ ਜਿਹੜਾ ਯਾਰ ਹੈ ਜਿਹਦੀ ਤੁਸੀਂ ਇਹ ਫੋਟੋ ਵੈਸੇ ਕਿਧਰੋਂ ਬਣਾਈ ਸੀ? ਉਦੋਂ ਫੋਟੋ ਬਣ ਜਾਂਦੀ ਸੀ? ਹਾਂ ਇਹ ਫੋਟੋ ਦੋਵਾਂ ਦੀ ਇਹ ਕਿੱਧਰੋਂ ਬਣਾਈ? ਬਟਾਲਿਓ ਬਣਾਈ ਸੀ। ਵਟਾ ਲਿਓ? ਆਹੋ ਬਟਾਲਿਓ। ਅੱਛਾ, ਦੋਵੇਂ ਇਕੱਠੇ ਗਏ ਸੀ ਉੱਥੇ? ਆਹੋ ਹੂੰ। ਮੈਂ ਹਿੰਦੂ ਬਣਿਆ ਪੂਰਾ ਪੂਰਾ। ਅੱਛਾ ਹਾਂਜੀ ਆ ਕੰਨੀ ਨਤੀਆਂ ਵੇਖ ਕੰਨ ਵਿਦਿਆ ਮੇਰੇ ਅੱਛਾ ਵੀ ਕੋਈ ਸਮਝੇ ਨਾ ਵੀ ਮੁਸਲਮਾਨ ਹੈ। ਅੱਛਾ ਇਹ ਨਤੀਆਂ ਪਾਈਆਂ ਸੀ ਕੰਨੀ, ਐਡੀ ਲੰਮੀ ਬੋਦੀ ਇੱਥੇ ਮੇਰੀ ਇੱਥੋਂ ਤੱਕ ਬੋਦੀ ਆਉਂਦੀ ਸੀ। ਅੱਛਾ। ਮੈਂ ਫਿਰ ਦੂਰ ਫਿਰਦਾ ਰਿਹਾ ਮੈਂ। ਹੂੰ ਵੇਖੋ ਨਾ ਮੈਂ ਜਲੰਧਰ ਚਲੇ ਜਾਣਾ, ਹੂੰ ਅੰਮ੍ਰਿਤਸਰ ਚਲ ਗਿਆ, ਜਲੰਧਰ ਚਲ ਗਿਆ, ਹੂੰ। ਚੰਡੀਗੜ੍ਹ ਚਲ ਗਿਆ, ਸ਼ਿਮਲੇ ਚਲ ਗਿਆ, ਮੈਂ ਸਾਰੇ ਫਿਰਦਾ ਸਾਂ। ਅੱਛਾ। ਮੈਨੂੰ ਪੁੱਛਦਾ ਹੀ ਕੋਈ ਨਹੀਂ ਸੀ। ਆਵੇ ਨਾ ਹੁਣ ਪੀਵੀਸ਼ਨ ਜਾਂਦੀ ਮੁਸਲਮਾਨਾਂ ਵਾਲੀ। ਹਾਂਜੀ ਚਲੋ ਜੀ ਬਜ਼ੁਰਗੋ, ਧਰਮ ਤਾਂ ਫਿਰ ਆਪਣੇ ਆਪਣੇ, ਬਾਕੀ ਹੈ ਤੇ ਸਾਰਾ ਕੁਝ ਤਰਨਤਾਰਨ ਜਾਣਾ ਮੱਸਿਆ ਨਹਾਉਣ ਹਾਂ। ਮਹੀਨੇ ਦੇ ਮਹੀਨੇ, ਅੱਛਾ ਤੇ ਅੰਮ੍ਰਿਤਸਰ ਜਾਣਾ ਮੱਸਿਆ ਨਹਾਉਣ ਮਹੀਨੇ ਦੇ ਮਹੀਨੇ। ਅੱਛਾ। ਰਮਦਾਸ ਲਾਗੇ ਉੱਥੇ ਹਾਂ, ਰਮਦਾਸ। ਰਮਦਾਸ ਜਾਣਾ ਮਹੀਨੇ ਦੇ ਮਹੀਨੇ ਨਹਾਉਣੀ, ਅੱਛਾ ਮੱਸਿਆ ਨਹਾ ਕੇ ਆਉਣੀ। ਅੱਛਾ। ਕੋਈ ਮੈਂ ਫਰਕ ਰੱਖਿਆ ਵੀ ਮੈਂ ਕਦੇ ਲੁੱਕ ਕੇ ਦੇਵਾਂ ਜਾਂ ਉਹਦੇ ਨਾ ਕੋਈ ਜਾਣਦਾ ਨਹੀਂ। ਲੋ ਜੀ, ਅੱਜ ਅਸੀਂ ਆਏ ਸੀ सांगला हिल। ਬੜਾ ਤਾਰੀਖੀ ਸ਼ਹਿਰ ਹੈ, ਆਪਣੇ ਆਪ ਦੇ ਵਿੱਚ ਬੜੀ ਤਾਰੀਖ ਰੱਖਦਾ ਹੈ, ਲੇਕਿਨ ਇਸੇ ਹੀ ਸ਼ਹਿਰ ਦੇ ਵਿੱਚ ਬੜਾ ਇੱਕ ਖੂਬਸੂਰਤ, ਜਿਨ੍ਹਾਂ ਨੇ ਇੱਕ ਬਹੁਤ ਹੀ ਆਪਣੇ ਪਿੰਡੇ ਤੇ ਮੁਸ਼ਕਲ ਵੇਲਾ ਵੀ ਹੰਢਾਇਆ। 1960 ਦੇ ਵਿੱਚ ਪਾਕਿਸਤਾਨ ਆਏ, ਲੇਕਿਨ ਅੱਜ ਜਿਸ ਕਰਕੇ ਅਸੀਂ ਇਹਨਾਂ ਦਾ ਇੰਟਰਵਿਊ ਕਰਨ ਆਏ ਸੀ, ਇਹ ਉਹ ਤਸਵੀਰ ਹੈ ਔਰ ਇਹ ਉਹਨਾਂ ਦਾ ਦੋਸਤ ਹੈ। 47 ਵਿੱਚ ਬੇਸ਼ੱਕ ਇਹਨਾਂ ਨੂੰ ਮੰਗਤੇ ਤੋਂ ਮੰਗਤ ਰਾਮ ਬਣਨਾ ਪਿਆ ਸੀ। ਉਸ ਵੇਲੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਸੀ, ਜਿਸ ਤਰ੍ਹਾਂ ਇਹਨਾਂ ਦੱਸਿਆ, ਦਾਦੀ ਵੀ ਇੰਨੀ ਸੀ, ਪਿਓ ਵੀ ਜਿਹੜਾ ਸੀ ਉਹ ਰੱਬ ਕਰਨ ਵਾਲਾ ਬੰਦਾ ਸੀ, ਬੱਚੀਆਂ ਸੀ ਛੋਟੀਆਂ, ਸੋ ਇਹਨਾਂ ਨੂੰ ਆਪਣਾ ਧਰਮ ਬੇਸ਼ੱਕ ਚੇਂਜ ਕਰਨਾ ਪਿਆ। ਫਿਰ ਜਦੋਂ ਵੱਡੇ ਹੋਏ, ਫਿਰ ਇਹ ਪਾਕਿਸਤਾਨ ਆਏ। ਅੱਜ ਇਹਨਾਂ ਦੀ ਖੁਆਇਸ਼ ਹੈ ਦਿਲ ਦੇ ਵਿੱਚ ਕਿ ਇਹ ਆਪਣਾ ਭਰਾਵਾਂ ਵਾਂਗੂ ਯਾਰ ਉਹਨਾਂ ਦਾ ਨਾਲ ਦੇ ਪਿੰਡ ਇਹਨਾਂ ਦੇ ਰਹਿੰਦਾ ਸੀ, ਤੇ ਰਾਧੇ ਚੱਕ ਉਹ ਰਹਿੰਦਾ ਸੀ। ਇਹਨਾਂ ਦੀ ਦਿਲ ਦੀ ਤਮੰਨਾ ਹੈ ਕਿ ਜ਼ਿੰਦਗੀ ਮੌਤ ਦਾ ਤੇ ਫਿਰ ਅਟੱਲ ਹੈ, ਤੇ ਜਾਂਦਿਆਂ ਕਿ ਮੈਂ ਆਪਣੇ ਯਾਰ ਨੂੰ ਮਿਲ ਲਵਾਂ, ਆਪਣੇ ਸੱਜਣ ਨੂੰ ਮਿਲ ਲਵਾਂ। ਤੇ ਅਗਰ ਕੋਈ ਵੀ ਸਾਡਾ ਇੰਟਰਵਿਊ ਜਿਹੜਾ ਹੈ ਉਹ ਵੇਖਦਾ ਹੈ, ਉਹਨਾਂ ਅੱਗੇ ਰਿਕੁਐਸਟ ਹੈ, ਗੁਰਦਾਸਪੁਰ ਚੈਨੇਵਾਲ ਉਧਰੋਂ ਕੋਈ ਸੁਣਦਾ ਹੋਵੇ, ਉਹਨਾਂ ਦਾ ਪਿੰਡ, ਇਹਨਾਂ ਦਾ ਪਿੰਡ ਰਾਧੇ ਚੱਕ ਜਾਂ ਚੈਨਾਵਾਲ ਤੋਂ ਕੋਈ ਵੀ ਸਾਡਾ ਇੰਟਰਵਿਊ ਸੁਣ ਰਿਹਾ ਹੋਵੇ, ਸਾਡੇ ਨਾਲ ਜ਼ਰੂਰ ਰਾਬਤਾ ਕਰੇ, ਤਾਂ ਕਿ ਇਹ ਦੋ ਪੁਰਾਣੇ ਦੋਸਤਾਂ ਨੂੰ, ਦੋ ਯਾਰਾਂ ਨੂੰ ਜ਼ਰੂਰ ਮਿਲਾਈਏ। ਬਾਕੀ ਤੁਹਾਨੂੰ ਪਤਾ ਹੀ ਹੈ 47 ਦੇ ਵਿੱਚ ਜੋ ਕੁਝ ਬਣਿਆ, ਉਹ ਇਨਸਾਨ ਜਿਹੜੇ ਦਰਿੰਦੇ ਬਣ ਚੁੱਕੇ ਸੀ ਉਸ ਵੇਲੇ, ਜਿਹੜੇ ਇੱਥੋਂ ਲੋਕ ਗਏ ਉਹਨਾਂ ਨਾਲ ਵੀ ਜੋ ਕੁਝ ਹੋਇਆ ਉਹ ਵੀ ਸਾਰਿਆਂ ਨੂੰ ਪਤਾ ਹੈ। ਜਿਹੜੇ ਫਿਰ ਉਦੋਂ ਬੜਾ ਕੁਝ ਹੋਇਆ ਜੀ, ਬੜਾ ਕੁਝ ਹੋਇਆ ਜੀ। ਲਫ਼ਜ਼ ਉਹੀ ਨੇ, ਕਹਾਣੀਆਂ ਉਹੀ ਨੇ, ਸਿਰਫ ਚਿਹਰੇ ਬਦਲ ਜਾਂਦੇ ਆ। ਉਸ ਵੇਲੇ ਕਿਸ ਤਰ੍ਹਾਂ ਸਾਡੇ ਵੱਡੇ ਗਏ, ਪੰਜਾਬ ਦੇ ਦੋ ਟੋਟੇ ਕਿਸ ਤਰ੍ਹਾਂ ਹੋਏ, ਮਜ਼ਹਬੀ ਬੁਨਿਆਦਾਂ ਤੇ ਸਾਡੇ ਸਿਆਸੀ ਲੀਡਰਾਂ ਨੇ, ਧਾਰਮਿਕ ਲੀਡਰਾਂ ਨੇ ਸਾਡਾ ਕੀ ਹਾਲ ਕਰਤਾ, ਉਹ ਵੀ ਸਾਰਿਆਂ ਦੇ ਸਾਹਮਣੇ ਹੈ। ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਨਾ ਕਰੀਏ, ਔਰ ਨਾ ਹੀ ਸਾਡਾ ਕੋਈ ਇਹ ਮਕਸਦ ਹੈ। ਮਕਸਦ ਸਾਡਾ ਸਿਰਫ ਇਹ ਹੈ ਕਿ ਜਿਹੜੇ ਪੁਰਾਣੇ ਲੋਕ ਵਿਛੜ ਚੁੱਕੇ ਨੇ, ਜਿਸ ਤਰ੍ਹਾਂ ਇਹਨਾਂ ਦੀ ਦੋਸਤੀ ਸੀ ਇਹਨਾਂ ਦੇ ਯਾਰ ਦੇ ਨਾਲ, ਇਹ ਦੋਸਤੀਆਂ ਅੱਗੇ ਇਹਨਾਂ ਦੀਆਂ ਬਚਪਨ ਦੇ ਹੋਰ ਇਹਨਾਂ ਦੇ ਬੱਚਿਆਂ ਦੇ ਹੋਣੀਆਂ ਚਾਹੀਦੀਆਂ ਸੀ, ਉਹ ਦੋਸਤੀਆਂ ਰੁਕ ਚੁੱਕੀਆਂ ਨੇ, ਬਲਕਿ ਨਫ਼ਰਤ ਜਿਹੜੀ ਹੈ ਉਹ ਸਾਡੇ ਅੱਗੇ ਫੈਲਦੀ ਜਾ ਰਹੀ ਹੈ। ਕੋਸ਼ਿਸ਼ ਸਿਰਫ ਇੰਨੀ ਹੈ ਕਿ ਪੁਰਾਣੀਆਂ ਦੋਸਤੀਆਂ ਨੂੰ, ਉਹ ਰੰਗਾਂ ਨੂੰ ਫਿਰ ਜਿਹੜੇ ਰੰਗ ਫਿੱਕੇ ਪੈ ਚੁੱਕੇ ਨੇ ਉਹਨਾਂ ਨੂੰ ਫਿਰ ਰੰਗੀਨ ਕਰੀਏ, ਆਪਸ ਦੇ ਵਿੱਚ ਭਾਈਚਾਰਾ ਵਧੇ, ਪਿਆਰ ਮੁਹੱਬਤਾਂ ਵਧਣ। ਇਹੀ ਸਾਡੀ ਇੱਕ ਕੋਸ਼ਿਸ਼ ਹੈ ਔਰ ਤੁਹਾਡੇ ਅੱਗੇ ਵੇਖਣ ਅੱਗੇ ਇਹੀ ਇਲਤਜਾ ਹੈ ਕਿ ਇਹਨਾਂ ਬਜ਼ੁਰਗਾਂ ਨੂੰ ਨਾਲ ਜੋ ਕੁਛ ਉਸ ਵੇਲੇ ਇਹਨਾਂ ਨੇ ਪਿੰਡੇ ਤੇ ਹੰਡਾਇਆ ਉਹ ਤੇ ਬਹੁਤ ਔਖਾ ਸੀ, ਲੇਕਿਨ ਚਲੋ ਇੱਕ ਤੋਹਫਾ ਜਿਹੜੇ ਅਸੀਂ ਅੱਜ ਕੱਲ੍ਹ ਦੀ ਪਨੀਰੀ ਜਿਹੜੇ ਉਸ ਪਾਸੇ ਸੁਣਨ ਦੇ, ਉਹਨਾਂ ਅੱਗੇ ਰਿਕੁਐਸਟ ਹੈ ਕਿ ਇਹਨਾਂ ਬਜ਼ੁਰਗਾਂ ਨੂੰ ਇਹਨਾਂ ਦੇ ਯਾਰ ਦੋਸਤਾਂ ਨਾਲ ਮਿਲਵਾ ਸਕੀਏ, ਗੱਲਬਾਤ ਕਰਵਾ ਸਕੀਏ। ਇਸ ਉਮਰ ਦੇ ਵਿੱਚ ਨਾ ਇੰਡੀਆ ਜਾ ਸਕਦੇ ਆ, ਔਰ ਪਤਾ ਨਹੀਂ ਜਿਹੜੇ ਇਹਨਾਂ ਦੇ ਦੋਸਤ ਸੀ ਉਹ ਹੈਗੇ ਜਾਂ ਨਹੀਂ ਹੈਗੇ। ਜੇ ਹੈਗੇ ਆ ਤਾਂ ਸਾਡੇ ਵਾਸਤੇ ਇਸ ਤੋਂ ਵੱਡੀ ਔਰ ਖੂਬਸੂਰਤ ਗੱਲ ਕੋਈ ਨਹੀਂ ਕਿ ਅਸੀਂ ਦੋਵਾਂ ਯਾਰਾਂ ਨੂੰ ਮਿਲਵਾ ਸਕੀਏ। ਕਿਧਰੇ ਉਹ ਨਨਕਾਣਾ ਸਾਹਿਬ ਆ ਜਾਣ ਤੇ ਅਸੀਂ ਇਹਨਾਂ ਨੂੰ ਉੱਥੇ ਲੈ ਜਾਈਏ, ਜਾਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਉੱਥੇ ਭੇਜ ਦਈਏ ਤਾਂ ਕਿ ਦੋਵਾਂ ਯਾਰਾਂ ਦੀ ਜਿਹੜੀ ਹੈ ਉਹ ਮੁਲਾਕਾਤ ਹੋ ਸਕੇ। ਸੋ ਹੋਪਫੁਲੀ ਅਸੀਂ ਇਸ ਆਪਣੇ ਕੰਮ ਦੇ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਔਰ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਕਹਾਣੀ ਦੇ ਨਾਲ, ਕਿਸੇ ਹੋਰ ਬਜ਼ੁਰਗ ਦੇ ਨਾਲ। ਰੱਬ ਰਾਖਾ ਜੀ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਅਗਰ ਕੋਈ ਤੁਸੀਂ ਕਿਸੇ ਨੂੰ ਸੁਨੇਹਾ ਦੇਣਾ ਜਿਹੜਾ ਅਸੀਂ ਤੁਹਾਡੇ ਪਿੰਡ ਪਹੁੰਚਾ ਸਕੀਏ, ਕੋਈ ਸੁਨੇਹਾ, ਕਿਸੇ ਨੂੰ ਸਲਾਮ ਦੁਆ, ਕਿਸੇ ਦਾ ਹਾਲ ਚਾਲ ਪਤਾ ਕਰਨਾ, ਤੇ ਉਹ ਸਾਰੇ ਦੁਆ ਸਲਾਮ ਵਾਲੇ ਨੇ, ਸਾਰੇ ਦੁਆ ਸਲਾਮ ਵਾਲੇ ਸੀ। ਅੱਛਾ, ਮੈਂ ਲੋਹਾਰ ਸਾਂ, ਗੋਪਾਲ ਉਹਦਾ ਨਾਮ ਸੀ, ਗੋਪਾਲ ਲੋਹਾਰ ਸੀਗਾ। ਹਾਂ, ਅੱਗੇ ਤਰਖਾਨ ਸੀ, ਦੋਵੇਂ ਭਰਾ ਸਨ, ਛੋਟਾ ਜਿੰਦੋ ਸੀ, ਵੱਡਾ ਮਹਿੰਦਰ ਸਿੰਘ ਸੀ। ਅੱਛਾ, ਪਿਓ ਉਹਨਾਂ ਦਾ ਬੋੜ ਸਿੰਘ ਸੀ। ਹਾਂ, ਜਾਣੇ ਹਰ ਇੱਕ ਬੰਦੇ ਦਾ ਪਤਾ, ਪੀਰੋ ਦੇ ਪਿਓ ਦਾ ਪਤਾ,
ਮੈਂ ਸਾਡੇ ਹੱਥਾਂ 'ਚ ਮਰਿਆ ਵੀ ਨਾਂ ਦਾ ਨਹੀਂ ਪਤਾ ਵੀ ਲੋੜ ਪੈਣੀ ਅੱਛਾ ਇੱਥੇ ਨਾਮ ਕਈਆਂ ਦੇ ਭੁੱਲ ਗਏ ਨੇ ਬਹੁਤ ਹੋ ਗਏ। ਜਦੋਂ ਤੁਸੀਂ ਆਏ ਸੀ ਪਾਕਿਸਤਾਨ ਛੱਡਣ ਕੌਣ ਆਇਆ ਸੀ? ਉਹ ਧੀਰੋ ਦੇ ਪਿਆਰਾ ਸੀ ਪੀਰੋ ਦੇ ਪਿਆਰਾ ਸਿੰਘ। ਦੋਵੇਂ ਹੀ ਚਲੇ ਆਏ ਪਿਆਰੇ ਦੇ ਪਿਓ ਦਾ ਪਤਾ ਕਿ ਉਹਦੇ ਪਿਓ ਦਾ ਨਹੀਂ ਉਹ ਵੀ ਨਹੀਂ ਪਤਾ। ਨਹੀਂ ਪਤਾ ਪਿਓ ਦਾ। ਪਿਆਰਾ ਸਿੰਘ ਦੇ ਧੀਰੋ ਦੋਵੇਂ ਹੀ ਆਏ ਸਨ। ਅੱਛਾ ਸਾਨੂੰ ਦਾਖਲ ਕਰਾ ਕੇ ਕੈਂਪ ਦੇ ਵਿੱਚ ਤੇ ਫਿਰ ਉਹ ਗਏ ਸਨ। ਸਹੀ। ਉਹ ਵੀ ਰੋਂਦੇ ਸਨ ਮੈਂ ਵੀ ਰੋਂਦਾ ਸੀ। ਜਦੋਂ ਆਖਰੀ ਮੁਲਾਕਾਤ ਹੋਈ ਸੀ ਆਹੋ। ਹਾਏ ਹਾਏ ਜਦੋਂ ਉਹਨਾਂ ਮੈਨੂੰ ਦਾ ਛੱਡ ਕੇ ਚਲੇ ਗਏ ਹਾਂ। ਉਹ ਵੀ ਰੋਂਦੇ ਜਾਂਦੇ ਸੀ ਮੈਂ ਵੀ ਰੋਂਦਾ ਸੀ ਹਾਏ ਹਾਏ ਇੰਨਾ ਬੁਝੇ ਜੀ ਸੀ ਜਵਾਨੀ ਦੀ ਯਾਰੀ ਤੇ ਫਿਰ ਬੰਦਾ ਆ ਹੁਣ ਕਈ ਵਾਰ ਮੇਰੀ ਨੇ ਉਹ ਜਿਹੜੀ ਫੋਟੋ ਮੈਂ ਕਿ ਜਿਹੜੇ ਮਾਰੀ ਕਿ ਮੈਂ ਚੁਰੀ ਬਾਤ ਲਿਆ ਮੇਰਾ ਭਰਾ ਵੀ ਉਹ ਭੂਆ ਦੇ ਪੁੱਤ ਨੇ ਉਹ ਜਿਹਾ ਮੈਨੂੰ ਬਣ ਕੇ ਵਿਖਾਲੀ ਨਹੀਂ ਦਿੱਤੀ ਮਾਸੀਆਂ ਦੇ ਪੁੱਤਾਂ ਨੇ ਵਿਖਾਲੀ ਨਹੀਂ ਦਿੱਤੀ ਬਣ ਕੇ ਮਾਮਿਆਂ ਦੇ ਪੁੱਤਾਂ ਨੇ ਵਿਖਾਲੀ ਨਹੀਂ ਦਿੱਤੀ ਬਣ ਕੇ ਮੈਨੂੰ ਇੱਥੇ ਜਿਹੜਾ ਨੇ ਮੈਨੂੰ ਉਹਨੂੰ ਵਿਖਾਲੀ ਦਿੱਤੀ ਪੀਰੋ ਨੇ ਹਾਂ ਹਾਂ ਯਾਰੀ ਤੇ ਫਿਰ ਯਾਰੀ ਇੰਜ ਹੀ ਨਿਭਦੀ ਹੈ ਨਾ। ਅੱਛਾ ਵੀ ਯਾਰਾ ਤੇ ਅਗਰ ਪੀਰੋ ਤੁਹਾਨੂੰ ਦੋਵੇਂ ਸੁਣਦੇ ਹੋਣ ਤੇ ਉਹਨਾਂ ਨੂੰ ਕੋਈ ਸਲਾਮ ਦੁਆ ਕੋਈ ਸੁਨੇਹਾ ਕੀ ਦਵਾਂ? ਆਖੋ ਮੈਂ ਮੰਗਦਾ ਸਾਗਰੇ ਤੇ ਯਾਦ ਕਰਦਾ ਤੁਹਾਨੂੰ ਯਾਦ ਕਰਦਾ ਹਾਂ। ਛੇਤੀ ਛੇਤੀ ਮਿਲ ਲਓ ਆਹੋ। ਛੇਤੀ ਛੇਤੀ ਮਿਲ ਲਓ ਕੋਈ ਪਤਾ ਨਹੀਂ। ਜ਼ਿੰਦਗੀ ਦਾ ਕੀ ਪਤਾ। ਕੋਈ ਪਤਾ ਨਹੀਂ ਤੇ ਜਦੋਂ ਮੈਂ ਆਇਆ ਸੀ ਨਾ ਲੋਕੀ ਖਲੋ ਖਲੋ ਕੇ ਵੇਹਦੇ ਸਨ ਅੱਛਾ ਲੋਕੀ ਖਲੋ ਖਲੋ ਕੇ ਮੈਨੂੰ ਵੇਹਦੇ ਸਨ ਵੀ ਜਿਹੜਾ ਸੋਹਣਾ ਮੁੰਡਾ ਕਿੱਥੋਂ ਆ ਗਿਆ ਆਹਾ ਆਰੇ ਮੇਰੇ ਦੰਦ ਨੇ ਹਾਂ ਅਗਲੇ ਦੰਦਾਂ ਨੂੰ ਮੇਖਾਂ ਲੱਗੀਆਂ ਸੀ ਸੋਨੇ ਦੀਆਂ ਅੱਛਾ ਇਹ ਵੇਲੇ ਵੀ ਸੋਨੇ ਦਾ ਦੰਦ ਹਾਂ ਇਸ ਵੇਲੇ ਵੀ ਸੋਨੇ ਦਾ ਦੰਦ ਅੱਛਾ ਹਾਂਜੀ ਕੱਢੀ ਸੋਨੇ ਦੀਆਂ ਦੰਦੀਆਂ ਹੈ ਨਾਲ ਮੇਰੇ ਵਿੱਚ ਪਾ ਆਵਲ ਨੂੰ ਪੂਰੀ 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 ਡੋਰ ਸੀ ਆਹ ਗਵਾਹ ਵੀ ਟੀਚੜੀ ਪਾਈ ਨਾ ਸੋਨੇ ਆਹੋ ਤੇ ਆਹ ਵੇਖੋ ਆ ਵੀ ਟੀਚੜੀ ਸੋਨੇ ਦੀ ਸੇਮ ਸੇਮ ਭਾਈ ਹੈ ਮੈਂ ਦੋ ਜੀ ਕੋਈ ਗੱਲ ਨਹੀਂ